ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਪੰਜਾਬੀ ਰੇਡੀਓ ਯੂਐਸਏ ਦਾ ਇਹ ਪ੍ਰੋਗਰਾਮ ਦੁਪਹਿਰ 3 ਵਜੇ ਤੋਂ ਲੈ ਕੇ 4 ਵਜੇ ਤੱਕ ਪ੍ਰਸਾਰਿਤ ਕੀਤਾ ਜਾਂਦਾ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਹਰ ਰੋਜ਼ ਕਿਸੇ ਨਾ ਕਿਸੇ ਅਹਿਮ ਟੌਪਿਕ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਹਾਂ। ਅੱਜ ਦਾ ਜਿਹੜਾ ਮਸਲਾ ਉਹ ਬੇਸ਼ੱਕ ਤੁਹਾਡੇ ਲਈ ਮਨੋਰੰਜਨ ਦਾ ਹੋ ਸਕਦਾ ਹੈ, ਪਰ ਅਸਲ ਦੇ ਵਿੱਚ ਉਹ ਮਾਮਲਾ ਮਨੋਰੰਜਨ ਦਾ ਨਹੀਂ ਹੈ। ਉਹ ਮਸਲਾ ਨੈਸ਼ਨਲ ਸਿਕਿਉਰਿਟੀ ਨਾਲ ਵੀ ਜੁੜਿਆ ਹੋਇਆ, ਡਾਟਾ ਸ਼ੇਅਰਿੰਗ ਦੇ ਨਾਲ ਵੀ ਜੁੜਿਆ ਹੋਇਆ ਔਰ ਕਾਫੀ ਪੱਖਾਂ ਤੋਂ ਅਹਿਮ ਹੈ। ਗੱਲਬਾਤ ਕਰਾਂਗੇ ਟਿਕਟੌਕ ਦੀ। ਆਪਾਂ ਜਿਹੜੇ ਆਮ ਲੋਕ ਆ, ਆਪਾਂ ਨੂੰ ਲੱਗਦਾ ਕਿ ਟਿਕਟੌਕ ਸਿਰਫ ਮੋਬਾਈਲ ਐਪ ਹੈ, ਜਿਹਦੇ ਤੇ ਲੋਕ ਰੀਲਾਂ ਪਾਉਂਦੇ ਨੇ, ਜਿਹਦੇ ਤੇ ਲੋਕ ਫੋਟੋਆਂ ਤੇ ਗਾਣੇ ਲਾਉਂਦੇ ਨੇ ਤੇ ਉਸ ਤੋਂ ਬਾਅਦ ਉਹਨੂੰ ਦੇਖਦੇ ਨੇ ਬਸ। ਪਰ ਅਸਲ ਦੇ ਵਿੱਚ ਟਿਕਟੌਕ ਤੇ ਬਹੁਤ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਟਿਕਟੌਕ ਦੀ ਫੰਕਸ਼ਨ ਨੂੰ ਲੈ ਕੇ, ਡਾਟਾ ਸ਼ੇਅਰਿੰਗ ਨੂੰ ਲੈ ਕੇ ਔਰ ਚਾਈਨਾ ਤੱਕ ਇਹਦੇ ਲਿੰਕ ਜੁੜੇ ਜਾ ਰਹੇ ਨੇ। ਇੱਕ ਤਾਂ ਅਮਰੀਕਾ ਦੇ ਵਿੱਚ ਜਿਹੜੀਆਂ ਦੋਹੇ ਧਿਰਾਂ ਮੋਹਰਲੀਆਂ ਕਤਾਰ ਦੀਆਂ, ਡੈਮੋਕ੍ਰੇਟਸ ਤੇ ਰਿਪਬਲਿਕਨ, ਇਹ ਸਹਿਮਤ ਹੋਏ ਨੇ ਇਸ ਬੈਨ ਨੂੰ ਲੈ ਕੇ ਅਮਰੀਕਾ ਦੇ ਵਿੱਚ। ਸਵਾਲ ਖੜਾ ਹੋ ਗਿਆ ਕਿ ਕੀ ਅਮਰੀਕਾ ਦੇ ਵਿੱਚ ਟਿਕਟੌਕ ਬੈਨ ਹੋ ਜੂਗੀ? ਕੀ ਅਮਰੀਕਾ ਦੇ ਵਿੱਚ ਹੁਣ ਟਿਕਟੌਕ ਦਾ ਐਕਸੈਸ, ਜਿਵੇਂ ਆਪਾਂ ਇੰਡੀਆ ਦੇ ਵਿੱਚ ਦੇਖਦੇ ਰਹੇ ਹਾਂ ਕਿ ਉੱਥੇ ਕਈ ਖਾਤੇ ਨਹੀਂ ਚੱਲਦੇ ਸੀਗੇ, ਟਿਕਟੌਕ ਚੱਲਦੀ ਨਹੀਂ ਸੀ, ਕਈ ਖਾਤੇ ਕੀ, ਤਾਂ ਕੀ ਇੱਥੇ ਵੀ ਉਹੀ ਚੀਜ਼ ਹੋਊਗੀ? ਤੇ ਨਾਲ ਆਪਾਂ ਇਹ ਵੀ ਇੱਕ ਸਵਾਲ, ਜਿਹੜੀ ਹਲਕੀ ਜਿਹੀ ਗੱਲਬਾਤ ਲਾਈਟ ਜੇ ਮੋੜ ਦੇ ਵਿੱਚ ਇਹ ਵੀ ਕਰ ਲਾਂਗੇ ਕਿ ਤੁਸੀਂ ਟਿਕਟੌਕ ਕਿੰਨਾ ਕੁ ਵਰਤਦੇ ਆ, ਤੁਸੀਂ ਚਲਾਉਣੇ ਕਿੰਨਾ ਕੁ ਹੈ ਟਿਕਟੌਕ ਤੇ, ਤੁਹਾਡੇ ਦਿਨ ਦੇ ਵਿੱਚ ਕਿੰਨਾ ਕੁ ਸਮਾਂ ਜਾਂਦਾ ਤੁਹਾਡਾ ਟਿਕਟੌਕ ਤੇ, ਤੁਸੀਂ ਆਪਣੇ ਆਪ ਨੂੰ ਐਂਟਰਟੇਨ ਕਰਦੇ ਹੋ? ਨਾਲ ਜੁੜਦੇ ਹਾਂ ਰਾਜਕਰਮਵੀਰ ਸਿੰਘ ਜੀ ਤੇ ਉਸ ਤੋਂ ਬਾਅਦ ਗੱਲਬਾਤ ਨੂੰ ਤੋਰਦੇ ਹਾਂ ਅੱਗੇ। ਰਾਜਕਰਮਵੀਰ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ, ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ ਜੀ। ਟਿਕਟੌਕ ਬੈਨ ਹੋ ਜਾਣਾ? ਹਾਂਜੀ। ਓਹੋ ਇਹ ਤਾਂ ਕੰਮ ਖਰਾਬ ਹੋ ਕੀ ਜੂ ਫਿਰ। ਦੇਖਾਂਗੇ, ਕੀ ਕਰਾਂਗੇ? ਨਹੀਂ, ਇਹ ਤਾਂ ਚਲੋ ਉਹਨਾਂ ਦੇ ਲਈ ਵੀ ਸਵਾਲ ਆ ਜਿਹੜੇ ਇਨਫਲੂਐਂਸਰ ਵੀ ਆ ਨਾ ਉਹਦੇ ਬਣੇ ਹੋਏ, ਹਾਂਜੀ ਹਾਂਜੀ ਉਹਨਾਂ ਨੂੰ ਵੀ ਬੜੀ ਮੁਸ਼ਕਲ ਜਿਹੜੀ ਆਉਣੀ ਹੈ। ਇੱਕ ਨਹੀਂ, ਕਈ ਜਣੇ ਨੇ, ਹਜ਼ਾਰਾਂ ਦੀ ਸੰਖਿਆ 'ਚ ਨੇ ਲੋਕ ਹਾਂਜੀ ਹਾਂਜੀ ਅਜਿਹੇ ਜਿਨ੍ਹਾਂ ਨੂੰ ਇਹ ਦਿੱਕਤ ਜਿਹੜੀ ਉਹ ਆਊਗੀ। ਪਰ ਟਿਕਟੌਕ ਦਾ ਮਸਲਾ ਜੇ ਆਪਾਂ ਸਮਝਦੇ ਜਾਈਏ ਨਾ ਵੀ ਅਸਲ 'ਚ ਹੈ ਕੀ। ਹੂੰ ਟਿਕਟੌਕ ਹੁਣ ਇੱਕ ਚਾਈਨੀਜ਼ ਕੰਪਨੀ ਜਿਹੜੀ ਬਾਈਟ ਡਾਂਸ ਆ, ਜੀ, ਉਹ ਉਹਨਾਂ ਦੀ ਪੇਰੈਂਟ ਕੰਪਨੀ ਆ, ਠੀਕ ਹੈ ਜੀ। ਉਹਦੇ ਅੰਡਰ ਜਿਹੜੀ ਉਹ ਬਣੀ ਆ। ਅਮਰੀਕਾ ਦੀ ਤੇ ਚੀਨ ਦੀ ਸ਼ੁਰੂ ਤੋਂ ਹੀ ਮੁੱਢ ਤੋਂ ਕਹਿ ਸਕਦੇ ਹਾਂ ਵੀ ਇੰਨੀ ਨਹੀਂ ਬਣਦੀ, ਖਾਸ ਕਰਕੇ ਜਦੋਂ ਆਪਾਂ ਨੂੰ ਪਤਾ ਹੋਵੇ ਵੀ ਅਮਰੀਕਾ ਦੇ ਵਿੱਚ ਇਹਨਾਂ ਨੇ ਜਸੂਸੀ ਗੁਬਾਰੇ ਵੀ ਛੱਡੇ, ਵੈਦਰ ਬਲੂਨਸ ਦੇ ਨਾਂ ਦੇ ਹੇਠਾਂ। ਉੱਦਾਂ ਵੀ ਸਪਾਈਂਗ, ਜਸੂਸੀ ਚੱਲਦੀ ਰਹਿੰਦੀ ਆ। ਕਿੰਨੇ ਇੱਥੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਇੰਪਲੋਈ ਫੜ ਹੁੰਦੇ ਆ ਜਿਹੜੇ ਸੋ ਕਾਲਡ ਜਿਹੜੇ ਸੀਕ੍ਰੇਟਸ ਆ, ਹਾਂਜੀ, ਉਹ ਕਮਿਊਨਿਸਟ ਪਾਰਟੀ ਦੇ ਨਾਲ, ਉਹ ਕਾਮਰੇਡਾਂ ਦੇ ਨਾਲ ਉੱਧਰ ਸ਼ੇਅਰ ਕਰਦੇ ਆ। ਸੋ ਇਹ ਇੱਕ ਚੀਜ਼ ਆਪਾਂ ਦੇਖੀ ਆ ਵੀ ਚੀਨ ਵੈਸੇ ਵੀ ਮੁਲਕਾਂ ਦੇ ਵਿੱਚ ਦੂਜਿਆਂ 'ਚ ਘੁਸਪੈਠ ਕਰਨ ਦੇ ਲਈ ਇਸ ਤਰੀਕੇ ਦੇ ਨਾਲ, ਚਾਹੇ ਉਹ ਇੰਟੈਲੈਕਚੁਅਲ ਪ੍ਰਾਪਰਟੀ ਦੀ ਗੱਲ ਹੋਵੇ, ਚਾਹੇ ਉੱਥੋਂ ਦੇ ਯੂਜ਼ਰਸ ਦਾ ਡਾਟਾ ਹੋਵੇ, ਵੀ ਉਸ ਦੇ ਲਈ ਰਹਿੰਦਾ ਆ। ਕਮਿਊਨਿਸਟ ਪਾਰਟੀ ਦੇ ਅੰਡਰ ਉੱਥੇ ਚੱਲ ਰਹੀ ਜਿਹੜੀ ਚਾਈਨਾ ਦੇ ਵਿੱਚ ਕੋਈ ਵੀ ਕੰਪਨੀ ਅਜਿਹੀ ਨਹੀਂ ਜੀ, ਜਿਹੜਾ ਕੋਈ ਉੱਥੇ ਸਟੈਂਡ ਲਾ ਸਕਦੀ ਆ, ਜੀ, ਇਹ ਕਹਿ ਸਕਦੀ ਆ ਵੀ ਮੇਰਾ ਡਾਟਾ ਸਰਕਾਰ ਦੇ ਕੋਲ ਨਾ ਜਾਵੇ। ਉਹ ਅਗਲੇ ਗੋਡਾ ਧਰਦੇ ਆ ਧੌਣ ਦੇ ਉੱਤੇ ਤੇ ਜਿਹੜਾ ਡਾਟਾ ਚਾਹੀਦਾ ਉੱਥੋਂ ਕਢਾ ਲੈਂਦੇ ਆ। ਉਹਨਾਂ ਦੇ ਸੰਵਿਧਾਨ ਦੇ ਵਿੱਚ ਕਹਿ ਲਓ ਜਾਂ ਉੱਥੇ ਦੀ ਇਹ ਪਿਰਤ ਆ ਵੀ ਤੁਸੀਂ ਕੋਈ ਵੀ ਕੰਪਨੀ, ਜੇ ਸਰਕਾਰ ਉੱਥੇ ਡਾਟਾ ਮੰਗੇ ਤਾਂ ਨਾ ਨਹੀਂ ਕਰ ਸਕਦੀ। ਇਸੇ ਕਰਕੇ ਗੂਗਲ ਨਹੀਂ ਉੱਥੇ, ਜੀ ਜੀ, ਇਸੇ ਕਰਕੇ ਫੇਸਬੁੱਕ ਨਹੀਂ ਉੱਥੇ, ਇਸੇ ਕਰਕੇ ਵਟਸਐਪ ਨਹੀਂ ਉੱਥੇ, ਕ੍ਰੋਮ ਨਹੀਂ, ਉਹ ਸਾਰੀਆਂ ਚੀਜ਼ਾਂ ਗੂਗਲ ਐਕਸਟੈਂਸ਼ਨਸ ਜਿਹੜੀਆਂ, ਹਾਂ ਵੀ ਉਹ ਆਪਣੀ ਮੈਨੂਫੈਕਚਰਿੰਗ ਚਾਹੇ ਉਹ ਜਿੰਨੀ ਮਰਜ਼ੀ ਉੱਥੇ ਕਰਵਾਈ ਜਾਣ, ਉਹ ਹੋਰ ਚੀਜ਼ ਆ, ਪਰ ਆਪਣੀਆਂ ਸਰਵਿਸਿਜ਼, ਆਪਣੇ ਸਰਵਰ, ਆਪਣਾ ਡਾਟਾ ਉਹ ਉੱਥੇ ਨਹੀਂ ਰੱਖਣਗੇ। ਕਿਉਂਕਿ ਚਾਈਨਾ ਸਰਕਾਰ ਦੀ, ਉਹਨਾਂ ਕਾਮਰੇਡਾਂ ਦੀ ਇਹ ਪੱਕੀ ਮੰਗ ਆ ਵੀ ਜਿਹੜਾ ਡਾਟਾ ਆ ਉਹ ਤੁਹਾਡੇ ਕੋਲ ਆ, ਉਹ ਸਾਡੇ ਕੋਲ ਵੀ ਹੋਣਾ ਚਾਹੀਦਾ। ਉਹ ਸਾਡੀ ਪ੍ਰਾਪਰਟੀ ਹੈ, ਉਹ ਸਾਡੀ ਹੋਈ ਪ੍ਰਾਪਰਟੀ ਆ। ਅਸੀਂ ਇਸ ਨੂੰ ਤੁਹਾਡੀ ਨਹੀਂ ਮੰਨਦੇ। ਜੇ ਸਰਵਰ ਸਾਡੇ ਪਏ ਆ, ਜੇ ਤੁਸੀਂ ਜੋ ਵੀ ਕਰਨਾ ਆ, ਜੇ ਚਾਹੁੰਦੇ ਆ ਵੀ ਇਸ ਮੰਡੀ ਨੂੰ ਤੁਸੀਂ ਵਰਤਣਾ ਆ, ਕਿਉਂਕਿ ਮੰਡੀ ਦੀ ਆੜ 'ਚ ਹੀ ਕਰ ਰਹੇ ਆ ਨਾ ਸਾਰਾ ਕੁਝ। ਬਿਲਕੁਲ, ਵੀ ਏਡੀ ਵੱਡੀ ਮੰਡੀ ਆ, ਤੇ ਜੇ ਤੁਸੀਂ ਚਾਹੁੰਦੇ ਆ ਤਾਂ ਉਹ ਫਿਰ ਇਹ ਆ ਵੀ ਇਹਦੇ ਵਿੱਚ ਭੁਲੇਖਾ ਨਹੀਂ ਰੱਖਦੇ। ਉਹ ਆਪਣੇ ਗਵਾਂਢੀ ਜਿਹੜਾ ਮੁਲਕ ਆ, ਇੰਡੀਆ ਵਾਂਗੂ ਭੁਲੇਖਾ ਨਹੀਂ ਰੱਖਦੇ। ਡਾਟਾ ਤਾਂ ਉਹ ਵੀ ਲਈ ਜਾਂਦੇ, ਚੱਕੀ ਜਾਂਦੇ ਆ ਸਾਰਾ ਪਰ ਉਹ ਭੁਲੇਖੇ ਜਿਹੇ ਦੇ ਨਾਲ ਕਰੀ ਜਾਂਦੇ। ਕਈ ਕਿਸੇ ਨੂੰ ਬੈਨ ਕਰਾਤਾ, ਕਿਸੇ ਨੂੰ ਕੁਛ ਕਰਾਤਾ। ਅਸੀਂ ਤਾਂ ਜੀ ਡੈਮੋਕ੍ਰੇਸੀ, ਲੜਾਈ ਉੱਥੇ ਵੀ ਕੰਟਰੋਲ ਦੀ ਹੋਈ ਆ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਚੱਲ ਰਹੀਆਂ ਆ। ਸੋ ਚੀਨ ਦੇ ਇਸ ਅੰਦਾਜ਼ ਨੂੰ ਲੈ ਕੇ ਜਿਹੜੇ ਅਮਰੀਕਾ ਦੇ ਸਿਆਸਤਦਾਨ ਆ, ਉਹ ਚਿਰ ਤੋਂ ਕਹਿੰਦੇ ਆ ਰਹੇ ਆ। ਇਸ ਗੱਲ ਦੀ ਜਿਹੜੀ ਸ਼ੁਰੂਆਤ ਕਹਿ ਸਕਦੇ ਵੀ ਪਿਛਲੇ ਰਾਸ਼ਟਰਪਤੀ ਦੇ ਕਾਰਜਕਾਲ ਦੇ ਦੌਰਾਨ ਹੋਈ ਸੀ। ਟਰੰਪ ਹੋਣਾ ਨੇ ਇਸ ਗੱਲ ਦੀ ਸ਼ੁਰੂਆਤ ਜਿਹੜੀ ਉਹ ਕੀਤੀ ਸੀ ਟਿਕਟੌਕ ਨੂੰ, ਜਿਹੜਾ ਉਹ ਲੈ ਕੇ ਵੀ ਇਹਨੂੰ ਬੈਨ ਕਰ ਦੇਣਾ, ਨਹੀਂ ਤਾਂ ਜਲਦੀ ਇਹ ਅਮਰੀਕਾ 'ਚ ਕਰੋ ਸਾਰਾ ਕੁਛ, ਅਮਰੀਕਾ ਦੀ ਕੰਪਨੀ ਨੂੰ ਓਨ ਕਰੇ, ਇਹ ਕਰੇ, ਉਹ ਕਰੇ। ਪਰ ਉਹ ਚੀਜ਼ ਉਦੋਂ ਤਾਂ ਨਾ ਬਣ ਸਕੀ ਗੱਲ।
ਉਦੋਂ ਸਾਰੇ ਜਿਹੜਾ ਉਹ ਰੌਲਾ ਰੱਪਾ ਜਿਹੜਾ ਉਹ ਪੈਂਦਾ ਰਿਹਾ। ਪਰ ਹੁਣ ਜਿਹੜਾ ਦੇਖਿਆ ਗਿਆ ਤੇ ਕਾਂਗਰਸ ਦੇ ਵਿੱਚ ਇਹ ਕਹਿ ਸਕਦੇ ਵੀ ਇਹ ਜਿਹੜੀ ਲਹਿਰ ਹੈ ਇਸਨੇ ਜ਼ੋਰ ਫੜਿਆ ਆ ਤੇ ਲਹਿਰ ਦੇ ਜ਼ੋਰ ਫੜਨ ਦੇ ਕਰਕੇ ਆਪਾਂ ਦੇਖ ਰਹੇ ਹਾਂ ਵੀ ਦੋਨੋਂ ਹੀ ਪਾਰਟੀਆਂ ਦੇ ਜਿਹੜੇ ਸਿਆਸਤਦਾਨ ਆ ਉਹ ਇਸ ਦੇ ਵਿੱਚ ਸਮਰਥਨ ਦੇ ਵਿੱਚ ਆਏ ਆ। ਉਹ ਹਾਊਸ ਦੇ ਵਿੱਚ ਬਿੱਲ ਜਿਹੜਾ ਆ ਉਹ ਪਾਸ ਹੋ ਚੁੱਕਾ ਆ ਜਿਸ ਦੇ ਵਿੱਚ ਟਿਕਟੌਕ ਨੂੰ ਅਮਰੀਕਾ ਚੋਂ ਬੈਨ ਕਰਨ ਦੇ ਲਈ ਗੱਲ ਆਖੀ ਆ। ਇਹ ਹੁਣ ਅਗਲੀ ਜਿਹੜੀ ਕਹਿ ਲਓ ਵੀ ਉਤਲਾ ਸਦਨ ਸੈਨੇਟ ਆ ਉਸ ਦੇ ਵਿੱਚ ਜਾਣਾ ਆ ਜੀ, ਜੇ ਉੱਥੇ ਉਸ ਦੀ ਸੁਣਵਾਈ ਕਹਿ ਲਓ ਵੀ ਲਈ ਜਾਂਦੀ ਆ ਜਾਂ ਉਸ ਬਿੱਲ ਦੇ ਉੱਤੇ ਵੋਟ ਹੁੰਦੀ ਆ ਨਹੀਂ ਹੁੰਦੀ ਆ ਕੀ ਹੁੰਦੀ ਆ, ਘੱਟੋ ਘੱਟ 60 ਵੋਟਾਂ ਦੀ ਉੱਥੇ ਦਰਕਾਰ ਆ। ਜੇ 60 ਵੋਟਾਂ ਉਹਨਾਂ ਨੂੰ ਪੈ ਜਾਂਦੀਆਂ 60 ਤੋਂ ਵੱਧ ਤਾਂ ਇਹ ਬੈਨ ਹੋ ਜੂਗੀ। ਪ੍ਰੈਜ਼ੀਡੈਂਟ ਬਾਈਡਨ ਨੇ ਆਲਰੇਡੀ ਕਹਿਤਾ ਵੀ ਹਾਂ ਜੇ ਆਉਂਦੀ ਆ ਮੇਰੇ ਕੋਲ ਪਾਸ ਹੋ ਕੇ ਤਾਂ ਮੈਂ ਇਸ ਦੇ ਉੱਤੇ ਸਾਈਨ ਕਰ ਦੂੰਗਾ, ਯਾਨੀ ਕਿ ਟਿਕਟੌਕ ਬੈਨ ਹੋ ਸਕਦੀ ਆ। ਟਿਕਟੌਕਰਸ ਨੂੰ ਇਸ ਟਾਈਮ ਭਾਜਣਾ ਪਈਆਂ ਆ ਵੀ ਹੁਣ ਕਰੀਏ ਕੀ। ਹੋ ਸਕਦਾ ਵੀ ਉਹ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਯੂਟਿਊਬ ਤੇ ਹੋਰ ਰੰਬਲ ਵਗੈਰਾ ਉਹਨਾਂ ਸਾਰਿਆਂ ਦੇ ਆਪਣੇ ਅਕਾਊਂਟ ਬਣਾ ਰਹੇ ਹੁਣ ਵੀ ਹੁਣ ਜਲਦੀ ਕੁਝ ਕਰੀਏ, ਇਹਦਾ ਅਲਟਰਨੇਟਿਵ ਕੀ ਜਿਹੜਾ ਉਹ ਹੋ ਸਕਦਾ ਆ। ਅਮਰੀਕਾ ਦੇ ਵਿੱਚ ਬਹੁਤ ਹੀ ਜ਼ਿਆਦਾ ਇਹ ਪਪੂਲਰ ਐਪ ਆ। 350 ਮਿਲੀਅਨ ਆਬਾਦੀ ਦੇ ਵਿੱਚੋਂ 170 ਮਿਲੀਅਨ ਯੂਜ਼ਰ ਨੇ ਜੀ ਇੱਥੇ ਅਮਰੀਕਾ 'ਚ। ਸੋ ਟਿਕਟੌਕ ਇਸ ਨੂੰ ਲੂਜ਼ ਨਹੀਂ ਕਰਨਾ ਚਾਹੁੰਦੀ, ਉਹਨਾਂ ਦੇ ਲਈ ਵੀ ਇੱਕ ਬਹੁਤ ਵੱਡਾ ਕਮਾਈ ਦਾ ਸਾਧਨ ਆ ਇਹ। ਜਿੰਨਾ ਵੀ ਯੂਜ਼ਰ ਆ, ਯੂਜ਼ਰ ਡਾਟਾ, ਯੂਜ਼ਰ ਟਾਈਮ, ਇਹ ਐਪ ਦੀ ਜਿਹੜੀ ਮਸ਼ਹੂਰੀ ਆ ਇਹ ਚਾਹੁੰਦੇ ਆ ਵੀ ਇਹ ਚੀਜ਼ ਹੋਵੇ, ਪਰ ਹਾਲ ਦੀ ਘੜੀ ਉਸ ਦੇ ਉੱਤੇ ਕਾਲੇ ਬੱਦਲ ਮੰਡਰਾ ਰਹੇ ਆ। ਹਾਂਜੀ ਬਿਲਕੁਲ, ਔਰ ਇਹ ਅਮਰੀਕਾ ਪਹਿਲਾਂ ਨਹੀਂ ਹੋਊਗਾ ਜੇਕਰ ਇਸ ਤਰ੍ਹਾਂ ਦੀ ਪਾਬੰਦੀ ਲੱਗਦੀ ਹੈ। ਅਮਰੀਕਾ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਇੰਡੀਆ, ਨੇਪਾਲ, ਯੂਰਪੀਅਨ ਯੂਨੀਅਨ, ਇਸ ਦੇ ਨਾਲ ਸੋਮਾਲੀਆ, ਕੈਨੇਡਾ, ਬ੍ਰਿਟੇਨ ਤੇ ਆਸਟ੍ਰੇਲੀਆ, ਇਹ ਬਹੁਤ ਸਾਰੇ ਮੁਲਕ ਨੇ ਜਿਹੜੇ ਇਸ ਨਿਊਜ਼ੀਲੈਂਡ, ਤਾਈਵਾਨ, ਬਹੁਤ ਸਾਰੇ ਮੁਲਕ ਨੇ ਜਿਹੜੇ ਇਹਦੇ ਤੇ ਪਾਬੰਦੀ ਲਾ ਚੁੱਕੇ ਨੇ। ਪਾਕਿਸਤਾਨ ਬਾਰੇ ਵੀ ਇਹ ਖਬਰਾਂ ਆਈਆਂ ਸੀ ਕਿ ਪਾਕਿਸਤਾਨ ਨੇ ਵੀ ਇਹਦੇ ਤੇ ਬੈਨ ਲਾਇਆ ਕੰਟੈਂਟ ਦੇ ਉੱਤੇ ਕਈ ਕੁਛ ਹਿੱਸੇ ਲਈ। ਹਾਂਜੀ ਕੰਟੈਂਟ ਜਾਂ ਤਾਂ ਲਿਮਟਿਡ ਕਰ ਦਿੱਤਾ ਗਿਆ ਜਾਂ ਟੋਟਲੀ ਬੈਨ ਆ। ਅਫਗਾਨਿਸਤਾਨ ਤੱਕ ਨੇ ਇਹਦੇ ਤੇ ਟਿਕਟੌਕ ਤੇ ਬੈਨ ਲਾਤਾ। ਅਫਗਾਨਿਸਤਾਨ ਨੂੰ ਲੋਕ ਕਹਿੰਦੇ ਨੇ ਕਿ ਉਹ ਤਾਲਿਬਾਨ ਨੇ ਟੇਕ ਓਵਰ ਕੀਤਾ ਤੇ ਉੱਥੇ ਆਇਆ ਤੇ ਉੱਥੇ ਫਲਾ, ਪਰ ਉਹਨਾਂ ਨੇ ਵੀ ਕਈ ਇਸ਼ੂਜ਼ ਨੂੰ ਦੇਖਦੇ ਉਹਨਾਂ ਨੇ ਸਮਾਜਿਕ ਪੱਖ ਤੋਂ ਕਰਤਾ। ਹਾਂਜੀ ਉਹਨਾਂ ਨੇ ਸਮਾਜਿਕ ਪੱਖ ਤੇ ਗੰਦ ਬਹੁਤ ਪਾਇਆ ਹੈ। ਹਾਂਜੀ ਬਿਲਕੁਲ ਆਪਣੇ ਵੀ ਸਹਿਜੇ ਸੁਭਾਅ ਦੇ ਵਿੱਚ ਇਹ ਗੱਲਾਂ ਤਾਂ ਚੱਲਦੀਆਂ ਹੀ ਆ ਪ੍ਰਵੀਨ ਜੀ। ਜਿੰਨੇ ਵੀ ਸੋਸ਼ਲ ਮੀਡੀਆ ਐਪ ਨੂੰ, ਚਾਹੇ ਫੇਸਬੁੱਕ ਆ, ਚਾਹੇ ਕੁਛ ਵੀ ਆ, ਚਾਹੇ ਇਹ ਟਿਕਟੌਕ ਆ, ਸਹਿਜ ਸੁਭਾਅ ਤੇ ਸਾਰੇ ਜਾਣੇ ਕਹਿੰਦੇ ਯਾਰ ਇਹਨਾਂ ਨੇ ਗੰਦ ਬਹੁਤ ਪਾਇਆ ਵੀ ਇੱਥੇ ਆਹੀ ਕੁਛ ਜਿਹੜਾ ਉਹ ਚੱਲੀ ਜਾਂਦਾ ਆ ਵੀ ਕੰਟੈਂਟ ਕਿੱਦਾਂ ਦਾ ਜਿਹੜਾ ਉਹ ਮੋਹਰੇ ਆ ਰਿਹਾ ਆ। ਸੋ ਇਹ ਚੀਜ਼ ਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਹੈਗੀਆਂ। ਸਮਾਜ ਦੇ ਉੱਤੇ ਭੈੜਾ ਪ੍ਰਭਾਵ ਸੋਸ਼ਲ ਮੀਡੀਆ ਦਾ ਰਿਹਾ ਆ, ਉਹ ਹੈਗਾ ਆ। ਕਹਿ ਦੇਣਾ ਆਪਾਂ ਵੀ ਕਹਿੰਦੇ ਆ ਵੀ ਥੋੜਾ ਬੈਲੈਂਸ ਚੱਲਿਆ ਜਾਵੇ, ਪਰ ਇਹ ਅਡਿਕਟਿਵ ਇੰਨਾ ਕੁ ਜ਼ਿਆਦਾ ਆ, ਇੰਨਾ ਕੁ ਜ਼ਿਆਦਾ ਤੁਹਾਨੂੰ ਇਹ ਆਪਣਾ ਕਹ ਲਓ ਵੀ ਗੁਲਾਮ ਹੀ ਬਣਾ ਲੈਂਦਾ ਆ ਵੀ ਬਾਅਦ ਚ ਨਹੀਂ ਹੁੰਦਾ। ਉਸ ਟਾਈਮ ਦੇ ਉੱਤੇ ਜਦੋਂ ਇੰਡੀਆ ਵਾਲਿਆਂ ਨੇ ਬੈਨ ਕੀਤਾ ਸੀ 140 ਮਿਲੀਅਨ ਯੂਜ਼ਰ ਉਹਨਾਂ ਦੇ ਇੰਡੀਆ 'ਚ ਸੀਗੇ। ਉਸ ਟਾਈਮ ਸਭ ਤੋਂ ਵੱਡੀ ਮਾਰਕੀਟ ਸੀ ਉਹਨਾਂ ਦੀ। ਚਾਈਨਾ ਨੇ ਵੀ ਇੱਥੋਂ ਤੱਕ ਕੁਛ ਜਿਹੜੀਆਂ ਚੀਜ਼ਾਂ ਆ ਉਹ ਟਿਕਟੌਕ ਦੀਆਂ ਆਪਣੇ ਮੁਲਕ 'ਚ ਬੈਨ ਆ। ਠੀਕ ਆ, ਜਿਹੜੀਆਂ ਕੁਛ ਐਲਗੋਰਿਦਮਸ ਆ ਉਹਨਾਂ ਦਾ ਟਿਕਟੌਕ ਦਾ ਇਦਾਂ ਆ, ਜਿਹੜੇ ਚਾਈਨੀਜ਼ ਨਿਆਣੇ ਆ, ਖਾਸ ਉਮਰ ਵਰਗ ਆ ਜਿਹਦੇ ਵਿੱਚ ਨਿਆਣਿਆਂ ਨੇ ਸਿੱਖਣਾ ਤੇ ਕਰਨਾ ਆ, ਉਹਨਾਂ ਦੇ ਐਲਗੋਰਿਦਮ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਉਹ ਵੀਡੀਓਜ਼, ਉਹ ਵਾਲੀਆਂ ਟਿਕਟੌਕ ਸਾਹਮਣੇ ਆਉਂਦੀਆਂ ਜਿਹਦੇ ਵਿੱਚ ਕੋਈ ਕਿਸੇ 'ਚ ਪ੍ਰਾਈਜ਼ ਜਿੱਤ ਰਿਹਾ, ਕੋਈ ਮੈਥ 'ਚ ਅੱਗੇ ਜਾ ਰਿਹਾ, ਕੋਈ ਮਿਊਜ਼ਿਕ 'ਚ ਅੱਗੇ ਜਾ ਰਿਹਾ, ਕੋਈ ਫਿਜ਼ਿਕਸ 'ਚ ਅੱਗੇ ਜਾ ਰਿਹਾ। ਸੋ ਉਦਾਂ ਦੀਆਂ ਉਪਲਬਧੀਆਂ ਅਕੈਡਮਿਕਸ ਤੇ ਜਾਂ ਸਮਾਰਟ ਵਾਲੀਆਂ ਜਿਹੜੀਆਂ ਚੀਜ਼ਾਂ ਆ ਉਹ ਕੀਤੀਆਂ ਜਾਂਦੀਆਂ। ਤੇ ਅਮਰੀਕਾ 'ਚ ਤੁਹਾਡੇ ਸਾਹਮਣੇ ਆ ਬਿਲਕੁਲ ਵੀ ਕਿੱਦਾਂ ਦੀਆਂ ਅਸ਼ਲੀਲ ਚੀਜ਼ਾਂ ਤੋਂ ਲੈ ਕੇ ਡੰਮ ਡਾਊਨ ਕਰਨ ਵਾਲੀਆਂ, ਜਦੋਂ ਕਹਿਣਾ ਵੀ ਬੰਦੇ ਦਾ ਦਿਮਾਗ ਖਰਾਬ ਕਰਨ ਵਾਲੀਆਂ ਜਾਂ ਵੀ ਆਤਮ ਮੂਰਖਤਾ ਵਾਲੀਆਂ ਜਿਹੜੀਆਂ ਚੀਜ਼ਾਂ ਆ ਉਹ ਸਹਿਜੇ ਹੀ ਆਪਣੇ ਇੱਥੇ ਐਲਗੋਰਿਦਮ ਦੇ ਹਿਸਾਬ ਨਾਲ ਉਹ ਕੀਤੀਆਂ ਜਾ ਰਹੀਆਂ। ਟਿਕਟੌਕ ਨੂੰ ਚਾਈਨਾ ਵਾਲੇ ਐਜ਼ ਏ ਵੈਪਨ ਵੀ ਯੂਜ਼ ਕਰ ਰਹੇ ਆ। ਇਹ ਕਹਿਣਾ ਕੋਈ ਕੁਤਾਹੀ ਨਹੀਂ, ਇਹ ਬਹੁਤ ਵਾਰੀ ਸੁਣੀ ਗਈ ਇਹ ਗੱਲ। ਰੀਜ਼ਨ ਕੀ ਆ? ਜਦੋਂ ਦੂਜੇ ਮੁਲਕ ਦੇ ਨਿਆਣੇ, ਦੂਜੇ ਦੁਨੀਆ ਦੇ ਜਿਹੜੇ ਹੋਰ ਮੁਲਕਾਂ ਦੇ, ਉਹ ਇੰਨੇ ਸਮਾਰਟ ਨਹੀਂ ਹੋਣਗੇ ਉਹਨਾਂ ਦੇ ਨਿਆਣਿਆਂ ਦੇ ਬਰਾਬਰ, ਤਾਂ ਉਹਨਾਂ ਨੂੰ ਇਹ ਦਿਸਦਾ ਵੀ ਲੌਂਗ ਰਨ ਦੇ ਵਿੱਚ ਆਪਾਂ ਨੂੰ ਇਸ ਦਾ ਕਿੰਨਾ ਫਾਇਦਾ ਹੈ। ਨਹੀਂ ਬਿਲਕੁਲ, ਕਈ ਤਰੀਕਿਆਂ ਦੇ ਨਾਲ ਟਿਕਟੌਕ ਹਮੇਸ਼ਾ ਵਿਵਾਦਾਂ ਦੇ ਵਿੱਚ ਰਹੀ ਹੈ ਰਾਜਖਨਵੀਰ ਸਿੰਘ ਜੀ। ਔਰ ਜਿਹੜਾ ਆਪਣੇ ਮੁਲਕ ਦੇ ਵਿੱਚ ਇਹਨਾਂ ਨੇ ਲਿਮਟਿਡ ਐਕਸੈਸ ਕੀਤਾ ਇੱਕ ਏਜ ਗਰੁੱਪ ਤੱਕ, ਉਹ ਦੇਖੋ ਤੁਸੀਂ ਬਾਕੀ ਥਾਂ ਤੇ ਤੁਹਾਡੀ ਐਪ ਤੇ ਕੀ ਚੱਲ ਰਿਹਾ। ਇੱਥੇ ਤਾਂ ਕੋਈ, ਅਮਰੀਕਾ 'ਚ ਤਾਂ ਕੋਈ ਐਸੀ ਪਾਬੰਦੀ ਨਹੀਂ, ਅਮਰੀਕਾ 'ਚ ਤਾਂ ਕੋਈ ਐਸਾ ਲਾਅ ਨਹੀਂ ਜਾਂ ਕੁਛ ਐਲਗੋਰਿਦਮ ਦੇ ਹਿਸਾਬ ਦੇ ਨਾਲ। ਔਰ ਸਭ ਤੋਂ ਵੱਡੀ ਗੱਲ ਲੋਕਾਂ ਦੇ ਲਈ ਜਿਹੜੀ ਚਿੰਤਾ ਨਾ, ਜਿਹੜਾ ਤੁਸੀਂ ਅਫਗਾਨਿਸਤਾਨ ਦਾ ਕਿਹਾ ਸੀਗਾ, ਉਹਨਾਂ ਨੇ ਬਿਲਕੁਲ ਬਕਾਇਦਾ ਇਹ ਗੱਲ ਮੈਂਸ਼ਨ ਕੀਤੀ ਹੈ, ਪ੍ਰੀਵੈਂਟ ਦਾ ਯੰਗਰ ਜਨਰੇਸ਼ਨ ਫਰੋਮ ਦਾ ਬੀਇੰਗ ਮਿਸਲੀਡ। ਹਾਂਜੀ ਮਿਸਲੈਡ, ਹਾਂਜੀ। ਤੇ ਉਹ ਜਿਵੇਂ ਸਮਾਜਿਕ ਕਾਰਨ ਤੁਸੀਂ ਕਿਹਾ ਸੀਗਾ, ਪਰ ਇਹ ਕੋਈ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਟਿਕਟੌਕ ਤੇ ਨੰਗੇਜ਼ ਭਾਰੂ ਹੈ, ਅਸ਼ਲੀਲਤਾ ਭਾਰੂ ਹੈ, ਪੁੱਠੀਆਂ ਚੀਜ਼ਾਂ ਜਿਹੜੀਆਂ ਭਾਰੂ ਹੈ। ਇਹ ਕਹਿ ਸਕਦੇ ਆ ਵੀ
ਬੰਦੇ ਨੂੰ ਹੂੰ ਨਕੰਮਾ, ਹਾਂਜੀ ਹਾਂਜੀ ਨਠੱਲਾ ਹਾਂ ਤੇ ਸਮਾਂ ਜਾਇਆ ਕਰਨ ਵਾਲਾ ਜਿਹੜਾ ਉਹ ਬਣਾ ਹਾਂ ਰਹੇ ਆ। ਬਿਲਕੁਲ ਬਿਲਕੁਲ ਮੁੱਕ ਦੀ ਜਿਹੜੀ ਇਹ ਗੱਲ ਆ, ਹੂੰ ਦੋ ਟੂਕ ਜੇ ਆਪਾਂ ਕਹੀਏ ਤਾਂ ਇਹ ਅਸਲ ਦੇ ਵਿੱਚ ਗੱਲ ਆ। ਹੂੰ ਹਾਂ, ਤੁਸੀਂ ਉਹਨਾਂ ਨੂੰ ਮੋਤੀ ਪਰੋ ਕੇ ਜਿਹੜੇ ਮਰਜ਼ੀ ਸ਼ਬਦਾਂ ਦੇ ਨਾਲ ਜਿਹੜਾ ਉਹ ਬਿਆਨ ਕਰੋ, ਹਾਂਜੀ ਪਰ ਮੁੱਖ ਦੀ ਗੱਲ ਇਹ ਆ ਵੀ ਸਮਾਜ ਦਾ ਬੇੜਾ ਗਰਕ ਜਿਹੜਾ ਇਸ ਦੇ ਵਿੱਚ ਹੋ ਰਿਹਾ। ਇਕੱਲੀ ਇੱਕ ਨਹੀਂ, ਮੈਂ ਨਹੀਂ ਕਹਿੰਦਾ ਵੀ ਇਕੱਲੀ ਟਿਕਟੌਕ ਇਸ ਦੇ ਲਈ ਜਵਾਬ ਆ ਵੀ ਇਹਦੇ ਕਰਕੇ ਹੀ ਸਾਰਾ ਕੁਛ ਆ। ਇਹ ਬੇੜਾ ਗਰਕ ਕਰਨ ਵਾਲੀ ਜਿਹੜੀ ਗੱਲ ਆ ਹਾਂਜੀ ਉਹ ਕਈਆਂ ਨੇ ਕਰ ਕਈਆਂ ਨੇ ਬਿਲਕੁਲ ਦੇਖੋ ਜਿੰਨੀਆਂ ਵੀ ਸੋਸ਼ਲੀ ਇਹ ਪਲੇਟਫਾਰਮ ਅਵੇਲੇਬਲ ਨੇ ਸੋਸ਼ਲ ਮੀਡੀਆ ਵਾਲੇ ਇਹਨਾਂ ਦੇ ਵਿੱਚ ਸਾਰੀਆਂ ਤਾਂ ਪ੍ਰੋਡਕਟਿਵਿਟੀ ਵਾਲੀਆਂ ਹੈ ਨਹੀਂ ਆ ਨਾ ਹੀ ਟੋਟਲ ਪ੍ਰੋਡਕਟਿਵਿਟੀ ਤਾਂ ਹੋ ਵੀ ਨਹੀਂ ਸਕਦੀ। ਚਲੋ ਤੁਸੀਂ ਜੇ ਆਪਾਂ ਐਜ਼ ਕੰਪੈਰੀਜ਼ਨ YouTube ਦੇ ਨਾਲ ਇਹਦਾ ਕੰਪੈਰੀਜ਼ਨ ਕਰਾਂਗੇ ਤਾਂ ਉਹ ਇੱਕ ਡਿਫਰੈਂਟ ਟਾਈਪ ਦੀ ਐਪ ਹੈ ਜਾਂ ਡਿਫਰੈਂਟ ਟਾਈਪ ਦਾ ਇੱਕ ਮੀਡੀਆ ਹੈ। ਉੱਥੇ ਤੁਸੀਂ ਆਪਣੀ ਪ੍ਰੋਡਕਟਿਵਿਟੀ ਆਪਣੇ ਵਿਚਾਰ ਵੀ ਦੱਸਦੇ ਹੋ। ਬਹੁਤ ਸਾਰੇ ਲੋਕਾਂ ਦੇ ਜਿਹੜੇ ਹੈਲਥ ਵਾਈਜ਼ ਚੈਨਲ ਬਣੇ ਹੋਏ ਨੇ ਪਰ ਇਹ ਜਿਹੜੀ ਚੀਜ਼ ਹੈ ਤੁਹਾਨੂੰ ਟੋਟਲੀ ਡਿਫਰੈਂਸ ਹੈ। ਇਹ ਆਈ ਕੈਚਰ ਹੈ। ਇੱਥੇ ਵਿਊ ਉਹ ਬਣਦਾ ਜਿਹੜਾ ਤੁਹਾਡੀ ਰੀਲ ਨੂੰ ਦੇਖਦਾ ਔਰ 40 ਸਕਿੰਟਾਂ 'ਚ ਤੁਸੀਂ ਕੀ ਮੈਸੇਜ ਦਿਓਗੇ। ਬਿਲਕੁਲ। ਆਪਣੇ ਨਾਲ ਜੁੜੇ ਨੇ ਜਗਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਰਾਜਕਰਨ ਜੀ, ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬੜਾ ਵਧੀਆ ਟੌਪਿਕ ਲੈ ਕੇ ਆਏ ਤੁਸੀਂ ਟਿਕਟੌਕ ਵਾਲਾ ਜੀ ਅੱਜ। ਠੀਕ ਹੈ ਜੀ, ਇਹਦਾ ਫਾਇਦਾ ਵੀ ਹੈ ਤੇ ਨੁਕਸਾਨ ਵੀ ਹੈ ਜੀ। ਤੁਸੀਂ ਕਿੱਦਾਂ ਸੋਚਦੇ ਵੀ ਜੇ ਬੈਨ ਹੋ ਜਾਏ ਤਾਂ ਵਧੀਆ ਗੱਲ ਆ ਕਿ ਮਾੜੀ ਆ? ਬੈਨ ਹੋ ਜਾਏ ਤਾਂ ਇਹ ਤਾਂ ਹੁਣ ਗਵਰਨਮੈਂਟ ਦਾ ਕੋਈ ਉਹਨਾਂ ਦਾ ਉਹੀ ਕਰ ਸਕਦੇ, ਆਪਾਂ ਤਾਂ ਕੁਝ ਕਹਿ ਨਹੀਂ ਸਕਦੇ। ਪਰ ਇਹ ਹੈ ਵੀ ਕਈ ਵਾਰ ਕੋਈ ਸਾਗਰ ਦੀ ਵਹੁਟੀ ਵੀ ਸ਼ੁਰੂ ਹੋਈ ਪਈ ਹੈ ਉਹ ਇੰਡੀਕਾ ਨਹੀਂ ਚਲਾਉਣੋਂ ਹਟਦੀ। ਹਾਂਜੀ ਅੱਜ ਤਾਂ ਜਿਹਨੂੰ ਮਰਜ਼ੀ ਕਰੋ ਸਾਗਰ ਦੀ ਵਹੁਟੀ ਹੋਈ ਪਈ ਹੈ। ਉਹ ਵਿਚਾਰਾ ਉਹ ਅਸੀਂ 15-16 ਸਾਲ ਪਹਿਲਾਂ ਗਾਣਾ ਸੁਣਿਆ ਸੀ ਜੀ। ਉਹ ਮੈਂ 2005 4-5 ਆਇਆ ਸੀ ਉਹ। ਅੱਛਾ ਉਹ ਹੁਣ ਫੇਮ ਕਿੰਨੀ ਮਿਲ ਗਈ, ਮੈਂ ਉਹਨਾਂ ਦਾ ਕਹਿਣਾ ਸੁਣਿਆ ਜਿੰਨਾ ਹੁਣ ਲੋਕਾਂ ਨੇ ਸੁਣ ਲਿਆ। ਬਿਲਕੁਲ ਸਾਗਰ ਦੀ ਵਹੁਟੀ ਆਇਆ ਪਿਆ, ਜਦੋਂ ਮਾੜੀ ਕੌਣ ਕਰੋ ਸਾਗਰ ਦੀ ਵਹੁਟੀ ਆਈ। ਚਲੋ ਇਹ ਤਾਂ ਚਲੋ ਟ੍ਰੈਂਡ ਦੇਖੋ ਆਉਂਦੇ ਜਾਂਦੇ ਰਹਿੰਦੇ ਆ, ਕੋਈ ਚੀਜ਼ ਵਾਇਰਲ ਹੋ ਗਈ ਐਲਗੋਰਿਦਮ ਚੋਂ ਨਿਕਲੀ ਚੀਜ਼ ਵੀ ਕੁਛ ਨਾ ਕੁਛ ਇਹ ਜਿਹੜਾ ਉਹ ਚੱਲ ਗਿਆ। ਉਹਨੂੰ ਵਿਚਾਰੇ ਜਾਣਨ ਤਾਂ ਲੱਗ ਗਏ ਨਾ ਜੀ, ਸੋਸ਼ਲ ਮੀਡੀਆ ਰਾਹੀਂ ਜਾਣਨ ਤਾਂ ਲੱਗ ਗਏ ਲੋਕੀ ਉਹਨੂੰ। ਹਾਂ ਇਹ ਦੇਖੋ ਜਗਜੀਤ ਜੀ, ਮੈਂ ਇਹਦੇ ਵਿੱਚ ਬਹੁਤਾ ਨਹੀਂ, ਮੈਂ ਇਸ ਚੀਜ਼ ਦੇ ਨਾਲ ਹਾਂ ਕੁਛ ਚਿਰ ਲਈ ਜਾਣਦੇ ਆ, ਪਰ ਕੀ ਸਾਗਰ ਐਕਚੁਅਲ ਦੇ ਵਿੱਚ ਇਸ ਫੇਮ ਨੂੰ ਕੁਝ ਕਰ ਸਕੂਗਾ? ਕਿੰਨਾ ਕਿ ਚਿਰ ਜਿਹੜਾ ਇਹ ਚੀਜ਼ ਚੱਲ ਜੂਗੀ ਨਾ, ਇਹ 2-4 ਦਿਨ ਫਿਰ ਉਹਦਾ ਫਾਇਦਾ ਕੀ ਹੋਇਆ ਨਾ? ਟੈਂਪਰੇਰੀ ਆਪਾਂ ਨੂੰ ਕੀ ਮਿਲਿਆ? ਕੁਛ ਵੀ ਨਹੀਂ ਮਿਲਿਆ। ਕੋਈ ਉਸਾਰੂ ਚੀਜ਼ ਥੋੜੀ ਹੈ ਆਪਣੇ ਇਹਦੇ ਵਿੱਚੋਂ ਨਿਕਲੀ। ਹਾਂ ਚਲੋ ਉਹਨੂੰ ਵਧਾਈ ਹੋਵੇ, ਉਹਦਾ ਫੇਮਸ ਹੋ ਗਿਆ। ਉਹੀ ਨਾ, ਸੋਸ਼ਲ ਮੀਡੀਆ ਦਾ ਨੁਕਸਾਨ ਵੀ ਬਹੁਤ ਹੈ ਜੀ। ਦੇਖੋ ਆਉਣ ਵਾਲੇ ਸਮੇਂ ਕਈ ਗੱਲਾਂ ਐਸੀਆਂ ਹੋ ਜਾਂਦੀਆਂ, ਕਈ ਹੁਣ ਆਪਣੇ ਪੰਜਾਬੀ ਲੋਕ ਜਾਂ ਸਾਰੇ ਮਿਕਸ ਜਿਹੀ ਆ, ਕੋਈ ਇਹੋ ਜਿਹਾ ਸ਼ਰੀਲ ਫੈਲਾ ਰਹੇ ਉੱਤੇ ਤੁਸੀਂ ਆਪਾਂ ਨੂੰ ਕਈ ਵਾਰ ਦੇਖਣ ਨੂੰ ਜੀ ਨਹੀਂ ਕਰਦਾ, ਗੰਦ ਬੋਲਦੇ ਜੀ। ਨਹੀਂ ਜੀ, ਇਹੀ ਤੇ ਸਮਾਜ ਦਾ ਜਿਹੜਾ ਨਿਗਾਰ ਦਾ ਕਾਰਨ ਹੀ ਜਿਹੜਾ ਆਪਾਂ ਇਸ ਪਾਸੇ ਵੱਲ ਨੂੰ ਦੇਖ ਰਹੇ। ਉਹ 3-4 ਬੀਬੀਆਂ ਆਪਣੀਆਂ ਪੰਜਾਬ ਦੀਆਂ ਹੀ ਪੰਜਾਬਣੀਆਂ ਉਹੀ ਪਤਾ ਕੀ ਗੰਦ ਪਾਈ ਜਾਂਦੀਆਂ, ਉਹੀ ਨਹੀਂ ਸਮਝਦੀਆਂ। ਕੋਈ ਭੈਣ ਭਰਾ ਕੋਈ ਬੱਚਾ ਨਹੀਂ, ਕੋਈ ਆਪਾਂ ਵੇਖਣ ਵਾਲੀ ਹਾਂਜੀ ਬਿਲਕੁਲ ਇਹੀ ਗੱਲ ਆ ਵੀ ਜਿਹੜੀ ਚੀਜ਼ ਜੀ। ਥੈਂਕ ਯੂ ਜਗਜੀਤ ਜੀ, ਥੈਂਕ ਯੂ। ਓਕੇ, ਧੰਨਵਾਦ। ਹੁਣ ਦੇਖੋ ਇਹਦੇ ਵਿੱਚ ਪ੍ਰਵੀਨ ਜੀ ਜਿਹੜੀ ਇਹਨਾਂ ਨੇ ਗੱਲ ਆਖੀ ਨਾ ਵੀ 3-4 ਜਾਣੇ ਇਹ ਉਹ ਜਿੱਦਾਂ ਵੀ ਹਨਾ, ਅੱਗੇ ਜੇ ਕੋਈ ਇਦਾਂ ਦਾ ਹੁੰਦਾ ਸੀ ਨਾ, ਕੋਈ ਫ੍ਰਿੰਜ ਐਲੀਮੈਂਟ ਜਿਹਨੂੰ ਆਪਾਂ ਕਹਿ ਦਿੰਦੇ ਹਾਂਜੀ, ਕੋਈ ਗੱਲਾਂ ਦੇ ਵਿੱਚ ਵੀ ਇਦਾਂ ਦਾ ਤੇ ਜਾਂ ਕੋਈ ਕਾਰਨਾਮਿਆਂ ਦੇ ਵਿੱਚ ਕਰਤੂਤਾਂ 'ਚ ਕਹਿ ਲਓ ਵੀ ਇਦਾਂ ਦਾ, ਉਹ ਉੱਥੇ ਕੀ ਗੱਲ ਰਹਿ ਜਾਂਦੀ ਸੀ। ਬਿਲਕੁਲ ਹੁਣ ਸਾਰਿਆਂ ਨੂੰ ਹੀ ਪਤਾ ਲੱਗੀ ਜਾਂਦਾ, ਉਹ ਐਕਸਪੋਜ਼ਰ ਨਹੀਂ ਸੀ ਇੰਨਾ। ਹੁਣ ਦੇਖੋ ਵੀ ਥੋੜੇ ਦਿਨ ਪਹਿਲਾਂ ਅਵਤਾਰ ਸਿੰਘ, ਜਰਨਲਿਸਟ ਅਵਤਾਰ ਸਿੰਘ ਦੇ ਨਾਲ ਗੱਲ ਕਰਦੇ ਸੀਗੇ। ਹਾਂਜੀ ਵੀ ਉਹਨਾਂ ਦੀ ਉਹ ਗੱਲ ਮੈਨੂੰ ਬੜੀ ਇਹ ਲੱਗੀ ਵਧੀਆ, ਵੀ ਕਹਿੰਦੇ ਵੀ ਆਪਣੀ ਕੌਮ, ਆਪਣੀ ਕਮਿਊਨਿਟੀ ਕਿਹੜੀ ਲੜਾਈ ਲੜ ਰਹੀ ਆ, ਵੀ ਫਲਾਣਾ ਸਿੰਗਰ ਵਧੀਆ ਕਿ ਫਲਾਣਾ ਸਿੰਗਰ ਵਧੀਆ, ਅਸੀਂ ਉਹਦੇ ਫੈਨ ਤਕੜੇ ਆ ਕਿ ਉਹਦੇ ਫੈਨ ਤਕੜੇ ਆ। ਆਪਣੇ ਭਵਿੱਖ ਲਈ, ਆਪਣੇ ਕੌਮ ਦੇ ਲਈ, ਉਹ ਸਾਰੀਆਂ ਚੀਜ਼ਾਂ ਦੇ ਲਈ, ਪੰਜਾਬ ਦੇ ਲਈ ਉਹਦੀ ਸੁਹਿਰਦਤਾ ਗਾਇਬ ਆ। ਨੋ ਡਾਊਟ ਜਿੱਥੇ ਇਹ ਸੋਸ਼ਲ ਮੀਡੀਆ ਦੇ ਫਾਇਦਾ ਵੀ ਹੋਇਆ, ਵੀ ਪ੍ਰਚਾਰ ਵੀ ਇਸ ਦੇ ਨਾਲ ਹੁੰਦਾ ਹੈ, ਪਰ ਓਵਰਆਲ ਜੇ ਆਪਾਂ ਦੇਖੀਏ ਨਾ ਪ੍ਰੋਜ਼ ਐਂਡ ਕੌਨਸ ਨੂੰ, ਜਿਹੜਾ ਉਹ ਦੇਖ ਕੇ ਮੈਨੂੰ ਹਾਲ ਦੀ ਘੜੀ ਏਦਾਂ ਲੱਗਦਾ ਆ ਵੀ ਇਹਦੇ ਵਿੱਚ ਨੈਗੇਟਿਵਿਟੀ ਜਿਹੜੀ ਉਹ ਥੋੜੀ ਜ਼ਿਆਦਾ ਆ। ਇਹ ਕਹਿਣਾ ਬਹੁਤ ਸੌਖਾ ਹੈ ਵੀ ਤੁਸੀਂ ਨਾ ਦੇਖੋ, ਨਹੀਂ ਦੇਖਣਾ ਤਾਂ, ਪਰ ਹਟੂ ਕੌਣ? ਪਰ ਪ੍ਰੋਬਲਮ ਇਹ ਆ ਵੀ ਆਮ ਜਿਹੜਾ ਮਨੁੱਖ ਆ ਉਸ ਉੱਤੇ ਇਹ ਜਿਹੜੀ ਸੋਚ ਜਲਦੀ ਭਾਰੂ ਹੋ ਜਾਂਦੀ। ਹਰ ਇੱਕ ਦਾ ਮਨ ਦੇ ਉੱਤੇ, ਆਪਣੇ ਦਿਮਾਗ ਦੇ ਉੱਤੇ ਇੰਨਾ ਕੰਟਰੋਲ ਨਹੀਂ ਹੁੰਦਾ ਵੀ ਉਸ ਨੂੰ ਆਹ ਜਿਹੜੀ ਗੱਲ ਕਹੀ ਆ ਉਹ ਪੂਰੀ ਜਿਹੜੀ ਉਹ ਕਰ ਸਕੇ। ਸੋ ਇਹ ਨੈਗੇਟਿਵ ਪ੍ਰਭਾਵ ਜਿਹੜੇ ਉਹ ਲਗਾਤਾਰ ਇਸ ਦੇ ਵਿੱਚ ਵੱਧ ਜਾਂਦੇ। ਕੁਝ ਹੋਰ ਕਾਲਰ ਵੀ ਜੁੜ ਰਹੇ ਆਪਣੇ ਨਾਲ, ਉਹਨਾਂ ਨਾਲ ਗੱਲ ਕਰਦੇ ਆ। ਜਸਵੀਰ ਸਿੱਧੂ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਨੂੰ। ਸਤਿ ਸਤਿ ਸ਼੍ਰੀ ਸ਼੍ਰੀ ਅਕਾਲ। ਅੱਛਾ, ਮੈਂ ਤਾਂ ਕਹਿੰਦੇ ਕਹਿੰਦਾ ਵੀ ਬੈਨ ਨਹੀਂ ਕਰਨਾ ਚਾਹੀਦਾ। ਜਿਹੜੇ ਉਦਾਂ ਦੇ ਬੰਦੇ ਜਿਹੜੇ ਖਰਾਬ ਕਰਦੇ ਉਹਨਾਂ ਨੂੰ ਬੈਨ ਕਰਨਾ ਚਾਹੀਦਾ। ਹੁਣ ਮੇਰਾ ਆਪਣੇ ਭਾਜੀ ਕੋਈ ਸਟੋਰ ਨਹੀਂ ਹੈ, ਮੇਰੇ ਕੋਲ ਕੱਲੀ ਵੈਨ ਹੀ ਹੈ, ਤੇ ਮੇਰਾ ਬਿਜ਼ਨਸ ਵਾਲਾ ਇਸ ਸੋਸ਼ਲ ਮੀਡੀਆ ਤੇ ਆ। ਜਿੰਨਾ ਮੈਂ ਗਰੋ ਕੀਤਾ ਮੈਂ ਲੋਕਾਂ ਨੂੰ ਗਾਈਡ ਕਰਦਾ, ਪਰ ਇਹ ਡਿਪੈਂਡ ਕਰਦਾ ਕਿਹੜੇ ਤਰੀਕੇ ਨਾਲ ਤੁਸੀਂ ਯੂਜ਼ ਕਰਦੇ ਨਾ। ਹੁਣ ਜਿੱਦਾਂ ਅਮਰੀਕਾ ਵਾਲੇ ਇਹ ਕਹਿੰਦੇ ਆ ਵੀ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਵੀ ਜਿਹੜਾ ਯੂਐਸ ਦਾ ਜਿਹੜਾ ਡਾਟਾ ਵਰਤ ਕੇ ਉਸ ਦੇ ਉਲਟ ਜਿਹੜਾ ਵਰਤਿਆ ਜਾ ਸਕਦਾ, ਕੀ ਇਹ ਤਰਕ ਦੇ ਨਾਲ ਤੁਸੀਂ ਸਹਿਮਤ? ਨਹੀਂ, ਪਹਿਲੋਂ ਕਿਹੜਾ ਡਾਟਾ ਹੈ ਨਹੀਂ, ਸਾਰੇ ਹੈਗਾ, ਮੈਂ ਵੀ ਮਾਰੀ ਜਾਂਦੇ ਐਵੇਂ ਮਾਰੀ ਕੁਛ ਜਾਂਦੇ। ਨਹੀਂ ਯਾਰ। ਸੋਸ਼ਲ ਮੀਡੀਆ ਨੂੰ ਜੇ ਤਾਂ ਤੁਸੀਂ ਸਹੀ ਤਰੀਕੇ ਨਾਲ ਯੂਜ਼ ਕਰਨਾ ਤੇ ਉਹ ਤਾਂ ਯਾਰ ਸਭ ਤੋਂ ਵਧੀਆ ਤਰੀਕਾ ਤੁਸੀਂ ਲੋਕਾਂ ਤੱਕ ਪਹੁੰਚਣ ਦਾ। ਤੁਹਾਡਾ ਇਹ ਖਿਆਲ ਹੈ ਜਿੱਦਾਂ ਜੇ ਆਪ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਕਿਸਾਨੀ ਮੋਰਚਾ ਸਿਰੇ ਲੱਗ ਜਾਣਾ ਪਹਿਲੀ ਵਾਰੀ। ਜੇ ਤੁਸੀਂ ਇੱਕ ਹੋਰ ਵੀ ਲਾ ਲਓ, ਤੁਸੀਂ ਕਿਸੇ ਵੀ ਧਰਮ ਦਾ ਜੇ ਪ੍ਰਚਾਰ ਕਰਨਾ ਸਹੀ ਤਰੀਕੇ ਨਾਲ ਕਰਨਾ, ਤੁਸੀਂ ਨਫ਼ਰਤ ਨਹੀਂ ਫੈਲਾਉਣੀ, ਤੇ ਬਹੁਤ ਵਧੀਆ ਨੈਟਵਰਕ ਯਾਰ। ਮੇਰਾ ਖਿਆਲ ਤਾਂ ਕੋਈ ਮਾੜੀ ਗੱਲ ਨਹੀਂ ਹੈ। ਤੁਸੀਂ YouTube ਤੇ ਚੱਲ ਜਾਓ, ਜਿਹੜੀ ਮਰਜ਼ੀ ਚੀਜ਼ ਦੀ ਸਰਚ ਮਾਰੋ, ਤਾਂ ਤੁਸੀਂ ਕੋਈ ਕੰਮ ਕਰਨਾ ਤਾਂ ਨਹੀਂ ਭਲਾ ਦਾ ਤਾਂ ਕੱਢ ਕੇ ਮੋਰਿਆ ਨਹੀਂ ਕਰੋ ਇਹਨੂੰ। ਮੇਰਾ ਖਿਆਲ ਜਿਹੜੇ ਬੰਦੇ ਮਿਸਯੂਜ਼ ਕਰਦੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਬੈਨ ਹੋਣਾ ਚਾਹੀਦਾ। ਬਾਕੀ ਜਿਹੜਾ ਸਹੀ ਤਰੀਕੇ ਕਰਦਾ ਮੈਂ ਓਪਨ ਹੋਣਾ ਚਾਹੀਦਾ। ਮੇਰਾ ਖਿਆਲ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਹਾਂ ਜਸਵੀਰ ਜੀ, ਇੱਥੇ ਫਿਰ ਨਾ ਕੁਐਸਚਨ ਕਰਕੇ ਜਾਣੀ ਆਪਣੇ ਕਰਮ ਜੀ। ਮੇਰਾ ਨਾ 50% ਜਦੋਂ ਮੈਂ ਬਣਾਈ ਹੈ ਟਿਕਟੌਕ, 50% ਬਿਜ਼ਨਸ ਮੇਰਾ ਵੱਧ ਗਿਆ। ਠੀਕ ਹੈ। ਮੈਂ ਹੋਰ ਵੀ ਤੁਹਾਨੂੰ ਮਤਲਬ ਕਾਫੀ ਫਾਇਦਾ ਹੋਇਆ ਇਸ ਦਾ। ਤੁਸੀਂ ਖੋਲੋ ਨਾ, ਤੁਹਾਨੂੰ ਕਾਫੀ ਫਾਇਦਾ ਡਿਪੈਂਡ ਕਰਦਾ ਤੁਸੀਂ ਇਹਨੂੰ ਯੂਜ਼ ਕਿਸ ਕੰਮ ਲਈ ਕਰਦੇ। ਠੀਕ ਹੈ। ਹੋਰ ਮੇਰਾ ਖਿਆਲ ਬੈਨ ਨਹੀਂ ਕਰਨਾ ਚਾਹੀਦਾ ਨਾ। ਸੋਸ਼ਲ ਮੀਡੀਆ ਬੈਨ ਹੋਇਆ ਤੁਹਾਡੇ ਸਾਰੇ ਹੱਕ ਹੀ ਜਾਂਦੇ ਲੱਗਣਗੇ ਨਾ। ਠੀਕ ਹੈ। ਜੋ ਤੁਸੀਂ ਹਿੰਦੁਸਤਾਨ ਚ ਹੁੰਦਾ, ਜਿਹੜਾ ਹੋਰ ਮੁਲਕ ਹੈ ਹੁੰਦਾ, ਜੋ ਕੁਛ ਹੁਣ ਫਲਸਤੀਨ ਚ ਹੋ ਰਿਹਾ, ਜੇ ਸੋਸ਼ਲ ਮੀਡੀਆ ਨਾ ਹੁੰਦਾ ਉੱਥੇ ਤਾਂ ਕੋਈ ਨੈਟਵਰਕ ਹੀ ਨਹੀਂ ਜਿਹੜਾ ਤੁਹਾਡੀ ਉੱਥੋਂ ਦੀ ਖਬਰ ਆ ਜਾਏ। ਮੇਰਾ ਖਿਆਲ ਇਹ ਤਾਂ ਗਲਤ ਗੱਲ, ਬੈਨ ਨਹੀਂ ਕਰਨਾ ਚਾਹੀਦਾ। ਹਾਂ, ਜਿਹੜੇ ਬੰਦੇ ਗਲਤ ਐਲੀਮੈਂਟ ਉਹਨਾਂ ਨੂੰ ਕਿਸ ਤਰ੍ਹਾਂ ਉੱਥੋਂ ਰਿਮੂਵ ਕੀਤਾ ਜਾਵੇ, ਜਾਂ ਜਿਹੜਾ ਨਫ਼ਰਤ ਫੈਲਾਉਂਦੇ ਜਾਂ ਮਾੜਾ ਚੰਗਾ ਬੋਲਦੇ ਆ ਉਹਨਾਂ ਬੰਦੇ ਨੂੰ ਕਿਸ ਤਰ੍ਹਾਂ ਕਾਬੂ ਕੀਤੇ ਆ। ਬਾਕੀ ਮੇਰਾ ਖਿਆਲ ਪਬਲਿਕ ਰਹਿਣ ਨਾ ਚਾਹੀਦਾ। ਠੀਕ ਹੈ ਜੀ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਓਕੇ ਜੀ। ਸੋ ਬਿਲਕੁਲ ਦੇਖੋ, ਆਪੋ ਆਪਣੇ ਵਿਚਾਰ ਆ, ਇਹਦੇ ਵਿੱਚ ਕੋਈ ਮਾੜੀ ਚੀਜ਼ ਨਹੀਂ ਹੈ, ਅਸੀਂ ਰੱਦ ਨਹੀਂ ਕਰਦੇ ਕਿਸੇ ਦੇ। ਇੱਥੇ ਨਾ ਸਵਾਲ ਇੱਥੇ ਜਿਹੜਾ ਇਹ ਆ ਜਾਂਦਾ, ਜਿਹਨੂੰ ਕਹਿੰਦੇ ਨਾ ਵੀ ਉਹਨਾਂ ਲੋਕਾਂ ਨੂੰ ਰੋਕੋ, ਫਿਰ ਉਹ ਲੋਕ ਕਹਿੰਦੇ ਵੀ ਮੇਰੀ ਫਰੀडम ਆਫ ਸਪੀਚ ਕਿੱਥੇ ਹੈ। ਹਾਂਜੀ ਬਿਲਕੁਲ, ਵੀ ਕਿਹਨੂੰ ਬੈਨ ਕਰਨਾ ਆ, ਕਿਹਨੂੰ ਨਹੀਂ ਬੈਨ ਕਰਨਾ। ਹੁਣ ਸਿਆਸਤ ਦੇ ਵਿੱਚ ਰੌਲਾ ਤੇ ਇਹੀ ਆ। ਜਦੋਂ ਟਰੰਪ ਹੋਣਾ ਨੂੰ ਫੇਸਬੁੱਕ ਤੇ, ਟਵਿੱਟਰ ਤੇ, ਫੇਸਬੁੱਕ ਤੇ, ਇੰਸਟਾਗ੍ਰਾਮ ਤੇ, ਟਿਕਟੌਕ ਤੇ ਸਾਰੇ ਥਾਵਾਂ ਤੇ ਬੈਨ ਕੀਤਾ ਸੀਗਾ, ਫਿਰ ਉਹਦਾ ਕੀ ਬਣਿਆ? ਫਿਰ ਉਹ ਕਹਿੰਦੇ ਵੀ ਇਹ ਤਾਂ ਤੁਸੀਂ ਫਿਰ ਸਿਆਸੀ ਬਦਲਾਖੋਰੀ ਆ। ਉਹ ਤਾਂ ਇੱਕ ਰਾਈਟ ਸਸਪੈਂਡ ਕਰਨ ਵਾਲੀ ਗੱਲ ਆ। ਉਹੀ ਚੀਜ਼ ਆ। ਇਹ ਕੰਪਨੀ ਦੇ ਪੱਖ ਤੋਂ ਦੇਖੋ, ਕਹਿੰਦੇ ਵੀ ਇਹ ਸਾਡਾ ਹੱਕ ਆ, ਅਸੀਂ ਜਿਹੜਾ ਏਦਾਂ ਕਰਨਾ ਚਾਹੁੰਦੇ ਆ। ਇਹ ਚੀਜ਼ਾਂ ਆ ਪ੍ਰਵੀਨ ਜੀ, ਇਹਦਾ ਕੋਈ ਸਿੱਧਾ ਜਵਾਬ ਨਹੀਂ ਹੈਗਾ, ਪਰ ਆਪਾਂ ਨੂੰ ਇਹਦੇ ਫਾਇਦੇ ਨੁਕਸਾਨ ਦੇਖਣੇ ਪੈਣੇ ਆ। ਕਹਿ ਦੇਣਾ ਇਹ ਬਹੁਤ ਸੌਖਾ ਆ ਵੀ ਤੁਸੀਂ ਇਹਨੂੰ ਸਹੀ ਢੰਗ ਦੇ ਨਾਲ ਵਰਤੋ, ਉਹ ਕਰੋ, ਪਰ ਉਹ ਜਿਹੜੀ ਗੱਲ ਆ ਨਾ ਵੀ ਇੱਕ ਮਨੁੱਖੀ ਬਿਰਤੀ ਜਿਹੜੀ ਆ ਉਹ ਇਸ ਚੀਜ਼ ਦੀ ਬਹੁਤ ਜ਼ਿਆਦਾ ਅਡਿਕਟ ਜਿਹੜੀ ਉਹ ਜਲਦੀ ਹੋ ਜਾਂਦੀ ਆ। ਹਰਪ੍ਰੀਤ ਜੀ ਜੁੜੇ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਨਾ ਤੁਹਾਡਾ ਪ੍ਰੋਗਰਾਮ ਸੁਣ ਰਹੀ ਹਾਂ। ਮੈਂ ਚੱਲਦੇ ਪ੍ਰੋਗਰਾਮ 'ਚ ਆਈ ਹਾਂ। ਜੇ ਕੋਈ ਗਲਤੀ ਹੋ ਜਾਏਗੀ ਤੇ ਮੈਨੂੰ ਮਾਫ। ਮੈਂ ਉੱਥੋਂ ਥੈਂਕਸ ਮੈਂ ਉੱਥੋਂ ਪਿਕ ਕੀਤਾ ਸੀ ਜਿੱਥੇ ਤੁਸੀਂ ਚਾਈਨਾ ਦੀ ਐਗਜ਼ਾਮਪਲ ਦੇ ਰਹੇ ਹੋ ਕਿ ਚਾਈਨਾ ਨੇ ਸੈਟ ਸਟੈਂਡਰਡ ਰੱਖਿਆ ਟਾਈਮਿੰਗ ਵਾਈਜ਼, ਲਾਈਕ ਆ ਜਿਹੜੇ ਆਨਲਾਈਨ ਵਗੈਰਾ ਜਾਂਦੇ ਨੇ ਟਿਕਟੌਕ ਵਗੈਰਾ। ਸਭ ਤੋਂ ਪਹਿਲੇ ਮੈਂ ਬੜੀ ਰਿਸਪੈਕਟਫੁਲੀ ਵੀਰ ਜੀ ਕਹੂੰਗੀ, ਮਤਲਬ ਟਿਕਟੌਕ ਵੈਸੇ ਬਿਲਕੁਲ ਵੇਸਟ ਆਫ ਟਾਈਮ ਹੈ। ਪਰ ਦੂਸਰਾ, ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਚਾਈਨਾ ਨੇ ਆਪਣਾ ਜਿਹੜੀ ਉਹਨਾਂ ਦੀ ਜਨਰੇਸ਼ਨ ਹੈ ਉਹਨਾਂ ਨੇ ਕਾਫੀ ਇੰਪਰੂਵ ਕਰ ਲੈਣੀ ਹੈ, ਉਹਨਾਂ ਦੇ ਬੱਚੇ ਸਮਾਰਟ ਹੋਣਗੇ, ਇਹ ਵੋ, ਮੈਂ 100% ਤੁਹਾਡੇ ਨਾਲ ਸਹਿਮਤ ਹਾਂ। ਇਹਦੇ ਨਾਲ ਹੀ ਔਨ ਕੰਟਰਰੀ ਮੈਂ ਇੱਕ ਐਗਜ਼ਾਮਪਲ ਦਊਂਗੀ ਜੀ। ਮੇਰੇ ਘਰ 2 ਟੀਨੇਜਰਸ ਨੇ ਤੇ ਮੇਰੀ ਪ੍ਰੋਬਲਮ ਇਹ ਹੈ ਜੀ, ਜਿਸ ਤਰ੍ਹਾਂ ਚਲੋ ਮੇਰੇ ਟੱਚਵੁੱਡ ਬੱਚੇ ਟਿਕਟੌਕ ਵਿੱਚ ਇੰਨੇ ਤੇ ਨਹੀਂ ਹੈਗੇ ਇਨਵੋਲਵ, ਪਰ ਉਹਨਾਂ ਦੀ ਪ੍ਰੋਬਲਮ ਹੈ ਜੀ, ਉਹ ਜਿਉਂ ਬੈਠਦੇ ਆਨਲਾਈਨ ਗੇਮਿੰਗ ਤੇ ਉਹ ਬੰਦ ਕਰਨ ਦਾ ਨਾਂ ਹੀ ਨਹੀਂ ਲੈਂਦੇ। ਮਤਲਬ ਟੱਚਵੁੱਡ ਅੱਜ ਦੀ ਡੇਟ 'ਚ ਵੈਲ ਮੈਨਰਡ ਨੇ, ਆਖੇ ਲੱਗਦੇ ਆ, ਮਤਲਬ ਮੈਂ ਵੀ ਥੋੜਾ ਦਬਕਾ ਛੱਡ ਦਿੰਦੀ ਹਾਂ। ਹਾਂਜੀ। ਤੇ ਫਿਰ ਨਾ ਬਸ ਉਹ ਨਾ ਤਰਲੇ ਏਦਾਂ ਕਰਨਗੇ, ਮਾਮਾ 10 ਮਿੰਟਸ, ਮਾਮਾ 10 ਮਿੰਟਸ। ਉਹ ਵੀਰੇ ਉਹਨਾਂ ਦੇ 10 ਮਿੰਟ ਹੀ ਨਹੀਂ ਮੁੱਕਦੇ ਤੇ ਮਾਮਾ ਦਾ ਦਿਮਾਗ ਖਰਾਬ ਹੋ ਜਾਂਦਾ ਤੇ ਮੈਂ ਬਲੱਡ ਪ੍ਰੈਸ਼ਰ ਦੀ ਮਰੀਜ਼ ਵੀ ਹੈਗੀ ਜੇ। ਤਾਂ ਮੈਂ ਇਹ ਕਹੂੰਗੀ ਵੀਰ ਜੀ, ਉਹਨਾਂ ਨੇ ਮਤਲਬ ਮੈਂ ਬੜਾ ਆਪਣੀ ਇਮਾਨਦਾਰੀ ਨਾਲ ਤੁਹਾਨੂੰ ਆਪਣਾ ਵਿਊ ਦਿੱਤਾ ਜੇ। ਹਾਂਜੀ, ਤੇ ਕਿਉਂਕਿ ਤੁਹਾਡਾ ਪ੍ਰੋਗਰਾਮ ਇੰਨਾ ਮਤਲਬ ਵਧੀਆ ਹੁੰਦਾ ਨਾ, ਫੈਮਿਲੀ ਓਰੀਐਂਟਡ। ਤੁਸੀਂ ਸਾਰੇ ਮਤਲਬ ਜਿੰਨੇ ਵੀ ਤੁਸੀਂ ਆਰਗੇਨਾਈਜ਼ਰਸ ਹੋ, ਜਿੰਨੇ ਜਾਣੇ ਵੀ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਇਸ ਏਰੀਆ ਨੂੰ, ਮਤਲਬ ਮੈਂ ਤਹਿ ਦਿਲੋਂ ਤੁਹਾਡੇ ਸਾਰਿਆਂ ਦਾ ਸਤਿਕਾਰ ਔਰ ਰਿਸਪੈਕਟ
ਰਿਸਪੈਕਟਫੁਲੀ ਥੈਂਕ ਯੂ ਕਰਦੀ ਹਾਂ ਵੀ ਤੁਸੀਂ ਇਹਨਾਂ ਲੋਕਾਂ ਨੂੰ ਮਤਲਬ ਟਾਈਮ ਦੇ ਕੇ ਉਹਨਾਂ ਨੂੰ ਚੰਗੀਆਂ ਗੱਲਾਂ ਵਾਸਤੇ ਮੌਕਾ ਦਿੰਦੇ ਹੋ, ਇੱਕ ਦੂਜੇ ਕੋਲੋਂ ਅਸੀਂ ਸਿੱਖਦੇ ਹਾਂ। ਫਿਰ ਬਸ ਹੁਣ ਮੈਂ ਸਮ ਅਪ ਕਰੂੰਗੀ ਜੀ। ਬਾਕੀ ਜੇ ਜਿੱਥੇ ਟਿਕਟੋਕ ਦਾ ਬੈਨ ਦਾ ਸੋਚ ਰਹੇ ਨੇ, ਉੱਥੇ ਮੈਂ ਕਹੂੰਗੀ ਅਮਰੀਕਨ ਗਵਰਨਮੈਂਟ ਨੂੰ ਚਾਹੀਦਾ ਆ ਕਿ ਇਹ ਥੋੜਾ ਨਾ ਆਨਲਾਈਨ ਗੇਮਿੰਗ ਵਗੈਰਾ ਕਰਕੇ ਥੋੜਾ ਇੰਟਰਨੈਟ ਤੇ ਵੀ ਬੈਨ ਹੋਵੇ। ਦੇਖੋ ਜੀ, ਮੈਨੂੰ ਕੋਈ ਬੇਸ਼ੱਕ ਓਲਡ ਫੈਸ਼ਨ ਕਹਿ ਲੇ, ਮੈਂ ਉਹਨੂੰ ਵੈਲਕਮ ਕਰੂੰਗੀ। ਅਸੀਂ ਵੀਰੇ ਆਏ ਆ ਪਿੱਛੋਂ ਪੰਜਾਬ ਤੋਂ, ਤੇ ਜੋ ਮਾਂ-ਬਾਪ ਰੋਕਦੇ ਨੇ, ਡਾਂਟਦੇ ਨੇ, ਉਹ ਅਸੀਂ ਆਪਣੇ ਬੱਚਿਆਂ ਦੇ ਭਲੇ ਲਈ ਕਰਦੀਆਂ। ਮੈਨੂੰ ਕਹਿਣਾ ਪਿਆ, ਮੈਂ ਕਿਹਾ ਬੇਟਾ ਮਾਮਾ ਨੇ ਤੇ ਪਾਪਾ ਨੇ ਤੇ ਜ਼ਿੰਦਗੀ ਲੰਘਾ ਲਈ ਆਪਣੀ, ਇਹ ਵੇਖ ਲਓ ਵੀ ਅਸੀਂ ਦੇਰ ਤੱਕ ਲੈਕਚਰ ਦੇਵਾਂਗੇ, ਫਿਰ ਇੱਕ ਟਾਈਮ ਆਉਣਾ ਤੁਹਾਡੇ ਕੋਲ ਮਾਂ-ਬਾਪ ਵੀ ਨਹੀਂ ਰਹਿਣੇ ਤੇ ਤੁਹਾਨੂੰ ਲੈਕਚਰ ਵੀ ਨਹੀਂ ਕਿਸੇ ਨੇ ਦੇਣਾ, ਤੇ ਤੁਸੀਂ ਰਿਪੈਂਟ ਕਰੋਗੇ ਪਰ ਉਦੋਂ ਤੱਕ ਬਹੁਤ ਦੇਰ ਹੋ ਜਾਣੀ ਆ। ਸੋ ਆਈ ਵਿਸ਼ ਕਿ ਕੰਟਰੋਲ ਹੋ ਜੇ। ਨਿਰੀ ਟਿਕਟੋਕ ਤੇ ਹੀ ਨਹੀਂ ਆਪਾਂ ਸੋਚੀਏ। ਮੈਂ ਤਾਂ ਸੱਚੀ ਵੀਰੇ ਦੋਨੋਂ ਹੱਥ ਜੋੜ ਕੇ ਕਹਿੰਦੀ ਕਿ ਵਾਹਿਗੁਰੂ ਇੰਟਰਨੈਟ ਯੂਸੇਜ ਤੇ ਵੀ ਕੋਈ ਨਾ ਕੋਈ ਬੈਨ ਹੋਣਾ ਚਾਹੀਦਾ। ਅਮਰੀਕਾ ਬੰਦ ਕਰਕੇ ਪਾਣੀ ਵਾਂਗੂ ਸਾਰਾ ਕੁਝ ਵਰਤਾਈ ਜਾਂਦਾ ਆ, ਬਾਅਦ ਚ ਜਦੋਂ ਰਿਸੋਰਸਿਸ ਘਟਣ ਲੱਗ ਜਾਂਦੇ ਆ। ਦੇਖੋ ਹੁਣ ਲਾਈਟ ਤੇ ਵੀ ਧਿਆਨ ਦਿੰਦੇ ਆ, ਪਾਣੀ ਤੇ ਵੀ ਦਿੰਦੇ ਆ, ਕਈ ਟੌਪਿਕ ਸਟਾਰਟ ਹੋ ਜਾਂਦੇ। ਆਈ ਵੋਂਟ ਗੋ ਇਨ ਦ ਡੈਪਥ, ਬਟ ਇਹਨਾਂ ਨੂੰ ਨਾ ਫਿਰ ਸੁੱਤਿਆਂ ਪਿਆ ਨੂੰ 15-20 ਸਾਲਾਂ ਬਾਅਦ ਫਿਰ ਚੇਤਾ ਆਊਗਾ ਨਹੀਂ ਇਸ ਤਾਂ ਟੂ ਮਚ ਹੀ ਇਹਨਾਂ ਨੂੰ ਲੈਵਰੇਜ ਦੇ ਦਿੱਤੀ। ਸੋ ਬਸ ਮੈਂ ਇੰਨਾ ਕਹਿ ਕੇ ਕਹੂੰਗੀ। ਐਂਡ ਵਾਂਸ ਅਗੇਨ ਤੁਸੀਂ ਦੋਨੇ ਵੀਰ ਇੰਨੇ ਵਧੀਆ ਪ੍ਰੋਗਰਾਮ ਦਿੰਦੇ ਹੋ, ਵਾਹਿਗੁਰੂ ਤੁਹਾਨੂੰ ਦੋਨਾਂ ਨੂੰ ਔਰ ਸਾਰੀ ਟੀਮ ਨੂੰ ਚੜ੍ਹਦੀ ਕਲਾ ਚ ਰੱਖੇ। ਬਹੁਤ ਸ਼ੁਕਰੀਆ, ਥੈਂਕ ਯੂ ਭੈਣ ਜੀ, ਮਿਹਰਬਾਨੀ। ਸੋ ਇਦਾਂ ਦੀ ਹੌਸਲਾ ਅਫਜ਼ਾਈ ਦੇ ਨਾਲ ਸਾਡਾ ਵੀ ਬਲੱਡ ਵੱਧ ਜਾਂਦਾ ਜਦੋਂ ਕਹਿੰਦੇ ਆ ਇਹ ਟੀਕਿਆਂ ਵਾਲਾ ਕੰਮ ਹੀ ਕਰਦਾ ਹੈ। ਸੋ ਨਹੀਂ, ਚਲੋ ਥੈਂਕ ਯੂ। ਸੋ ਕੋਸ਼ਿਸ਼ ਇਹੀ ਹੁੰਦੀ ਆ ਵੀ ਦੇਖੋ ਸਾਡਾ ਇਹ ਰੇਡੀਓ ਚਲਾਉਣ ਦਾ ਮਕਸਦ ਹੀ, ਇਸ ਦੇ ਪਿੱਛੇ ਮੁੱਖ ਜਿਹੜਾ ਮੰਤਵ ਇਹੀ ਆ, ਆਪਣੀ ਕਮਿਊਨਿਟੀ ਦੇ ਵਿੱਚ ਉਸ ਦੀ ਆਵਾਜ਼ ਆਵੇ, ਉਸ ਦੀ ਆਵਾਜ਼ ਚੱਕ ਹੋਵੇ ਤੇ ਉਹਨਾਂ ਤੱਕ ਜਿਹੜੀਆਂ ਕੋਈ ਸੁਚਾਰੂ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਆ ਉਹ ਆਪਾਂ ਪ੍ਰਦਾਨ ਕਰ ਸਕੀਏ, ਲੈ ਕੇ ਆਈਏ। ਸੋ ਇਹੀ ਕੋਸ਼ਿਸ਼ ਜਿਹੜੀ ਉਹ ਆਪਣੀ ਰਹਿੰਦੀ ਆ। ਬਾਕੀ ਇਹਦੇ ਵਿੱਚ ਪ੍ਰਵੀਨ ਜੀ ਟਿਕਟੋਕ ਬੈਨ ਹੋਣ ਦਾ ਮਤਲਬ ਹੋਰ ਕੀ ਆ, ਸਿਆਸੀ ਐਂਗਲ ਤੋਂ ਵੀ ਥੋੜਾ ਜਿਹਾ ਆਪਾਂ ਇਸ ਦੇ ਉੱਤੇ ਵਿਚਾਰ ਜਿਹੜੀ ਉਹ ਕਰਦੇ ਹਾਂ, ਪਰ ਬ੍ਰੇਕ ਤੋਂ ਬਾਅਦ ਚ ਜੁੜੇ ਰਹਿਣਾ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਮਵੀਰ ਸਿੰਘ ਜੀ। ਰਾਜਕਰਮਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਪ੍ਰਵੀਨ ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਤੋਂ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਜਿਹੜੇ ਟਿਕਟੌਕ ਬੈਨ ਨੂੰ ਲੈ ਕੇ ਆਪਾਂ ਜਿਹੜੀ ਚਰਚਾ ਕਰ ਰਹੇ ਹਾਂ। ਜਿਹੜਾ ਕਹ ਲਓ ਵੀ ਅੱਧਾ ਕੁ ਬੈਨ ਲੱਗਾ ਹੈ, ਇੱਕ ਤਿਹਾਈ ਕਹ ਲਓ ਵੀ ਲੱਗਾ, 2 ਪੜਾਅ ਜੇ ਹੋਰ ਆ। ਜੇ ਸੈਨੇਟ ਚ ਪਾਸ ਹੁੰਦਾ ਤੇ ਫਿਰ ਜੇ ਪ੍ਰੈਜ਼ੀਡੈਂਟ ਸਾਈਨ ਕਰਦੇ ਆ ਤੇ ਫਿਰ ਟਿਕਟੌਕ ਬੈਨ ਹੋ ਜਾਂਦਾ ਆ। ਇਹ ਬੈਨ ਕਰਨ ਦੇ ਵਿੱਚ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਮੌਕਾ ਹੈਗਾ ਤੁਹਾਡੇ ਕੋਲ, ਅਸੀਂ ਕੁਝ ਦਿਨ ਦੇ ਰਹੇ ਹਾਂ ਤੁਹਾਨੂੰ, ਸ਼ਾਇਦ 90 ਦਿਨ ਕਹਿੰਦੇ ਆ ਵੀ ਜੇ ਅਮਰੀਕਾ ਦੇ ਵਿੱਚ ਤੁਸੀਂ ਸਾਰਾ ਕੰਟਰੋਲ ਲੈ ਆਉਂਦੇ, ਅਮਰੀਕੀ ਕੰਪਨੀ ਨੂੰ ਦੇ ਦਿੰਦੇ ਆ, ਫਿਰ ਸਾਨੂੰ ਮੌਕਾ ਹੈ, ਔਕੇ ਆ। ਫਿਰ ਇਹਦੇ ਵਿੱਚ ਸਰਕਾਰ ਦੀ ਦੋਹਰੀ ਨੀਤੀ ਇਹ ਵੀ ਆ ਵੀ ਭਾਈ ਡਾਟਾ ਚਾਈਨੀਜ਼ ਸਰਕਾਰ ਕੋਲ ਨਾ ਜਾਵੇ, ਸਾਡੇ ਕੋਲ ਆਵੇ। ਹਾਂ, ਫਿਰ ਤਾਂ ਉਹ ਤਾਂ ਫਿਰ ਜਿਹੜੀ ਉਹ ਓਕੇ ਆ। ਹਾਂ, ਡਾਟਾ ਗੋਲਡ ਆ ਨਾ, ਹਰੇਕ ਡਾਟਾ ਚਾਹੀਦਾ ਆ, ਦੂਜੇ ਕੋਲ ਨਾ ਜਾਵੇ, ਸਾਡੇ ਕੋਲ ਇਕੱਲਾ ਰਵੇ। ਇਹ ਚੀਜ਼ ਜਿਹੜੀ ਮੁੱਖ ਨਾਲ ਦੇ ਚੱਲਦੀ ਆ। ਨਰਿੰਦਰ ਜੀ ਆਪਣੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਨਰਿੰਦਰ ਜੀ, ਨਹੀਂ ਮੈਨੂੰ ਲੱਗਦਾ ਉਹ ਹੋਲਡ ਤੇ ਪਾ ਕੇ ਭੁੱਲ ਗਏ। ਚਲੋ ਕੋਈ ਨਹੀਂ, ਆਪਾਂ ਉਹਨਾਂ ਦੇ ਨਾਲ ਮੁੜ ਕੇ ਦੁਬਾਰਾ ਜਿਹੜਾ ਉਹ ਜੁੜਾਂਗੇ। ਤੇ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਨੰਬਰ ਹੈ 408 272 5200 4082725200। ਨਰਿੰਦਰ ਜੀ ਜੀ। ਤੇ ਅੱਗੇ ਪ੍ਰਵੀਨ ਜੀ ਜਿਹੜੀ ਗੱਲ ਕਰ ਰਹੇ ਸੀ ਵੀ ਪੋਲੀਟੀਕਲੀ ਮਾਇਨੇ ਕੀ ਆ। ਹਾਂਜੀ, ਹੁਣ ਦੇਖੋ ਇਸ ਮੌਕੇ ਜਿੰਨੀਆਂ ਸੋਸ਼ਲ ਮੀਡੀਆ ਕੰਪਨੀਆਂ ਆ, ਹਾਂਜੀ, ਬੀਤੇ ਦਿਨਾਂ ਦੇ ਵਿੱਚ ਇੱਕ ਜਿਹੜਾ ਉਹ ਬਿਆਨ ਆਇਆ ਸੀ GOP ਵਾਲਿਆਂ ਦੇ ਵੱਲੋਂ ਵੀ ਜੇ X ਫਾਰਮਰਲੀ ਟਵਿੱਟਰ ਇਹ ਨਾ ਹੁੰਦੀ ਤਾਂ ਕੰਜ਼ਰਵੇਟਿਵ ਆਵਾਜ਼ਾਂ ਕਹਿੰਦੇ ਦੱਬ ਹੋ ਜਾਣੀਆਂ ਸੀਗੀਆਂ। ਅੱਛਾ, ਵੀ ਸਿਰਫ ਤੇ ਸਿਰਫ ਲਿਬਰਲ ਲੈਫਟਿਸਟ ਉਹਨਾਂ ਦੀ ਆਵਾਜ਼ ਜਿਹੜੀ ਬਾਕੀ ਸੋਸ਼ਲ ਮੀਡੀਆ ਦੇ ਉੱਤੇ ਉਹ ਚੱਕੀ ਜਾਂਦੀ ਆ। ਅੱਛਾ, ਕਿਉਂਕਿ ਉਹ ਅਲਾਈਨਡ ਹੈ ਇਹਨਾਂ ਦੇ ਨਾਲ, ਉਹਨਾਂ ਦਾ ਇਹ ਕਹਿਣਾ ਆ। ਤੇ ਜੇ ਟਵਿੱਟਰ ਜੋ ਹੁਣ X ਆ, ਜੇ ਉਹ ਨਾ ਹੁੰਦਾ ਤਾਂ ਸਾਨੂੰ ਤਾਂ ਕਿਸੇ ਨੇ ਸੁਣਨਾ ਨਹੀਂ ਸੀਗਾ। ਹੁਣ ਇਹ ਐਂਗਲ ਵੀ ਬਹੁਤ ਵਿਚਾਰਨ ਕਰਨ ਯੋਗਾ। ਜੀ, ਇਹਨੂੰ ਰੱਦ ਨਹੀਂ ਕੀਤਾ ਜਾ ਸਕਦਾ। ਜੀ, ਚਾਹੇ ਉਹ ਫੇਸਬੁੱਕ ਦੀ ਗੱਲ ਕਰ ਲਓ, ਚਾਹੇ ਇੰਸਟਾਗ੍ਰਾਮ ਦੀ ਗੱਲ ਕਰ ਲਓ, ਚਾਹੇ ਟਵਿੱਟਰ ਦੀ ਗੱਲ ਕਰ ਲਓ, ਚਾਹੇ ਇਹ ਟਿਕਟੌਕ ਦੀ ਗੱਲ ਕਰ ਲਓ। ਹੁਣ ਬਹੁਤ ਸਾਰੀਆਂ ਜਿਹੜੀਆਂ ਸੱਤਾ ਦੇ ਧਿਰਾਂ ਹੁੰਦੀਆਂ ਆ ਜਾਂ ਦੂਜੀਆਂ ਵੀ ਪਾਰਟੀਆਂ, ਉਹ ਇਸ ਦਾ ਫਾਇਦਾ ਚੱਕਦੀਆਂ। ਜਿੱਦਾਂ ਆਪਣੇ ਕਾਲਰ ਆਏ ਸੀ, ਕਹਿੰਦੇ ਵੀ ਮੈਨੂੰ ਬਹੁਤ ਫਾਇਦਾ ਹੋਇਆ, ਮੇਰੀ ਅਪਰੋਚ ਵਧੀ ਆ, ਮੇਰੀ ਮਾਰਕੀਟ ਉਹਦੇ ਨਾਲ ਜਿਹੜੀ ਉਹ ਗਰੋ ਹੋਈ ਆ। ਹਾਂਜੀ, ਕਾਰੋਬਾਰੀ ਤੌਰ ਤੇ ਇਸੇ ਤਰੀਕੇ ਦੇ ਨਾਲ ਜਿਹੜੀਆਂ ਸੱਤਾ ਦਾ ਸਿਆਸਤ ਦੇ ਵਿੱਚ ਆ, ਉਹਨਾਂ ਦਾ ਵੀ ਕਾਰੋਬਾਰ ਗਰੋ ਹੁੰਦਾ ਆ, ਉਹਨਾਂ ਦੀ ਵੀ ਆਊਟਰੀਚ ਜਿਹੜੀ ਉਹ ਪਹੁੰਚਦੀ ਆ, ਚਾਹੇ ਉਹ ਸੱਚੀ ਗੱਲ ਲਈ ਆ ਤੇ ਚਾਹੇ ਉਹ ਝੂਠੀ ਗੱਲ ਲਈ। ਤੇ ਇਸ ਲਈ ਇਸ ਐਂਗਲ ਤੋਂ ਜਿਹੜਾ ਉਹ ਸੋਚਣਾ ਵੀ ਇਹ ਬੈਨ ਕਰਨ ਪਿੱਛੇ ਹੁਣ ਤਾਂ ਦੇਖੋ ਦੋਨੋਂ ਪਾਰਟੀਆਂ ਮਿਲੀਆਂ ਆ, ਰਾਈਟ, ਇਹਦੇ ਵਿੱਚ ਮਿਲੀਆਂ ਆ, ਪਰ ਕਿਤੇ ਨਾ ਕਿਤੇ ਹਰ ਇੱਕ ਨੂੰ ਇਹ ਡਰ ਆ ਵੀ ਇਸ ਪਲੇਟਫਾਰਮ ਦੀ ਵਰਤੋਂ ਸਾਡੇ ਉਲਟ ਨਾ ਹੋ ਜਾਵੇ। ਉਹਨਾਂ ਇਨਫਲੂਐਂਸਰ ਨੂੰ ਵਧਾ ਕੇ ਦਿਖਾਇਆ ਜਾਵੇ ਜਿਹੜੇ ਜਿਨ੍ਹਾਂ ਦੇ ਨਾਲ ਇਹਨਾਂ ਦੀ ਨੇੜਤਾ ਆ, ਵੀ ਉਹ ਉਹਨਾਂ ਦੇ ਨਾਲ ਨੇੜਤਾ ਹੋਏ, ਪ੍ਰੋ ਆਈਡੀਓਲੋਜੀ, ਪ੍ਰੋ ਪ੍ਰੋਪੇਗੈਂਡਾ, ਜਿਹੜੇ ਵੀ ਪ੍ਰੋ ਪ੍ਰੋਪੇਗੈਂਡਾ ਦੇ ਨਾਲ ਟਿਕਟੌਕ ਲਾਈਨ ਹੋਣਾ ਚਾਹੁੰਦੀ ਆ, ਵੀ ਉਹਨਾਂ ਨੂੰ ਉਹ ਜੇ ਮੋਹਰੇ ਕਰੂਗੀ ਦੂਜੇ ਨੂੰ ਨੁਕਸਾਨ ਹੋਊਗਾ। ਹੁਣ ਉਹਨਾਂ ਨੂੰ ਇਹ ਡਰ ਆ ਵੀ ਪਤਾ ਨਹੀਂ ਕੌਣ ਕਰ ਰਿਹਾ, ਵੀ ਸਾਡੇ ਨਾਲ ਲਾਈਨ ਆ ਕਿ ਦੂਜੇ ਨਾਲ ਲਾਈਨ ਆ, ਕਿ ਉਹ ਦੋਨਾਂ ਦੇ ਨਾਲ ਉਹ ਇਹ ਕਰੀ ਜਾਂਦੇ। ਇਸ ਲਈ ਕਹਿੰਦੇ ਵੀ ਮਿਲ ਕੇ ਆਪਾਂ ਇਹਨੂੰ ਬਿਆਨ ਕਰਦੇ ਆ। ਜਾਂ ਮੁੱਖ ਤੌਰ ਦੇ ਉੱਤੇ ਜਿਹੜੀ ਆਪਾਂ ਇਸ ਤੋਂ ਪਹਿਲਾਂ ਵੀ ਗੱਲ ਕੀਤੀ ਵੀ ਸਾਨੂੰ ਇਹ ਚਾਹੀਦੇ ਵੀ ਡਾਟਾ ਤਾਂ ਸਾਨੂੰ ਚਾਹੀਦਾ, ਪਰ ਦੂਜੇ ਮੁਲਕ ਨਾ ਜਾਵੇ, ਸਾਡੇ ਕੋਲ ਜਿਹੜਾ ਉਹ ਰਵੇ। ਕਿਉਂਕਿ ਅਮਰੀਕਾ ਦੇ ਵਿੱਚ ਇਹ ਗੱਲ ਕੋਈ ਲੁਕੀ ਛਿਪੀ ਨਹੀਂ ਆ, ਜਿਸ ਦੇ ਵਿੱਚ ਜਦੋਂ ਸਨੋਡਨ ਦੱਸਦਾ ਸੀ, ਜਿਹੜਾ ਹੁਣ ਇਸ ਟਾਈਮ ਰੂਸ 'ਚ ਜਾ ਕੇ ਬੈਠਾ ਆ, ਉਹ ਕਹਿੰਦਾ ਸੀਗਾ ਵੀ ਕਿਸ ਤਰੀਕੇ ਦੇ ਨਾਲ NSA ਤੁਹਾਡੇ ਫੋਨ ਵੀ ਸੁਣਦੀ ਹੈ, ਤੁਹਾਡੇ ਟੈਕਸਟ ਵੀ ਦੇਖਦੀ ਹੈ, ਤੁਹਾਡੀਆਂ ਈਮੇਲਾਂ ਵੀ, ਹਰ ਇੱਕ ਪਾਸੇ ਜਿਹੜੀ ਆ ਉਹ ਨਜ਼ਰ ਜਿਹੜੀ ਉਹ ਰੱਖੀ ਬੈਠੀ ਆ। ਪੈਟਰੀਅਟ ਐਕਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਸੀ ਜਿਸ ਨੂੰ ਲੈ ਕੇ ਕਈ ਜਿਹੜੇ ਐਕਟਿਵਿਸਟ ਆ ਪ੍ਰਾਈਵੇਸੀ ਵਾਲੇ, ਉਹਨਾਂ ਨੇ ਜਿਹੜੇ ਸਵਾਲ ਖੜੇ ਕੀਤੇ। ਇਸ ਤੋਂ ਆਪਾਂ ਅੱਗੇ ਚਰਚਾ ਨੂੰ ਵਧਾਵਾਂਗੇ। ਕਾਲਰ ਜੁੜੇ ਨੇ ਫਿਰ ਨਰਿੰਦਰ ਜੀ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਉਹ ਆ ਜਿਹੜੇ ਭੈਣ ਜੀ ਆਏ ਸੀ, ਤੁਹਾਡਾ ਮੁੱਦਾ ਬੜਾ ਵਧੀਆ ਹੈ ਟਿਕਟੌਕ ਦਾ, ਪਰ ਉਹਦਾ ਮੈਂ ਤਾਂ ਟਿਕਟੌਕ ਕਦੀ ਦੇਖੀ ਨਹੀਂ ਕਦੀ, ਜਿਹਦਾ ਵੀ ਇਸ ਵੇਸਟ ਆਫ ਟਾਈਮ ਹੀ ਆ ਨਾ। ਹਾਂਜੀ, ਜਦੋਂ ਜ਼ਿਆਦਾ ਵਿਹਲੇ ਲੋਕਾਂ ਲਈ ਇਹ ਕੰਮ ਹੈਗਾ ਨਾ, ਜਿਹੜੇ ਤੇ ਤੁਸੀਂ ਐਡਿਕਟਰ ਵੀ ਹੋ ਜਾਂਦੇ ਆ, ਈਵਨ ਤੁਸੀਂ ਕੰਮ ਵੀ ਕਰਦੇ, ਤੁਸੀਂ ਫਿਰ ਵੀ ਵਿੱਚੋਂ ਟਾਈਮ ਕੱਢਦੇ ਰਹਿੰਦੇ ਨਾ ਲੋਕੀ ਟਿਕਟੌਕ ਬਣਾਉਣ ਲਈ। ਬਿਲਕੁਲ, ਹਾਂਜੀ। ਤੇ ਮੈਂ ਉਹੀ ਉਹ ਗੇਮਾਂ ਦੀ ਗੱਲ ਕਰਦੇ ਸੀ, ਬੱਚਿਆਂ ਦੀ। ਸਾਡੇ ਘਰ ਵੀ ਸੇਮ ਪ੍ਰੋਬਲਮ ਆ। ਮੇਰਾ ਬੇਟਾ ਜਿਹਦਾ ਫਿਰ ਉਹ ਗੇਮਾਂ ਆਨਲਾਈਨ ਖੇਡਦਾ ਰਹਿੰਦਾ। ਚਲੋ ਹੁਣ ਥੋੜਾ ਘੱਟ ਗਿਆ, ਤੇ ਅਸੀਂ ਫਿਰ ਕੁੱਤਾ ਲਿਆ ਵੀ ਚਲੋ ਇਹਦੇ ਨਾਲ ਇਹ ਬਾਹਰ ਨਿਕਲੂਗਾ, ਹਨਾ, ਵੀ ਵਾਕ ਵੂਕ ਕਰੂਗਾ ਉਹਦੇ ਨਾਲ। ਤੇ ਜਿੱਦਾਂ ਵੀ ਬਹੁਤ ਗੇਮਾਂ ਨਾਲ ਵੀ ਬੱਚੇ ਇੰਨੇ ਐਡਿਕਟਡ ਹੋ ਜਾਂਦੇ। ਅਸੀਂ ਉਹਨਾਂ ਨੂੰ ਲੈ ਤਾਂ ਦਿੰਦੇ ਆ, ਪਰ
ਜਦੋਂ ਟੂ ਮਚ ਕਰਦੇ ਆ ਫਿਰ ਸਾਨੂੰ ਗੁੱਸਾ ਵੀ ਆਉਂਦਾ ਹਨਾ। ਹਾਂਜੀ ਹਾਂਜੀ ਤੇ ਪਰ ਬੱਚੇ ਸੁਣਦੇ ਨਹੀਂ, ਫਿਰ ਉਹ ਇਰੀਟੇਟ ਹੋ ਜਾਂਦੇ ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਥੋੜੀ ਖੇਡ ਲਾ ਹਨਾ, ਵੀ ਹਟ ਜਾ ਤੂੰ। ਉਹਨੇ ਇਹਦੇ ਕਰਕੇ ਉਹਦੀ ਪੜ੍ਹਾਈ ਵੀ ਇੰਨੀ ਡਿਲੇ ਹੋਈ ਜਾਂਦੀ ਸੀਗੀ। ਹੁਣ ਜਦੋਂ ਥੋੜਾ ਸੀਰੀਅਸ ਹੋਇਆ ਪੜ੍ਹਨ ਨੂੰ ਵੀ ਹਨਾ, ਵੀ ਕਹਿੰਦੇ ਐਟਲੀਸਟ ਚੱਲ ਤੂੰ ਬੈਚਲਰ ਹੀ ਕਰ ਲਾ, ਵੀ ਇਹਦੇ ਕੈਰੀਅਰ ਤਾਂ ਬਣ ਜਾਵੇ ਹਨਾ। ਹਾਂਜੀ ਹਾਂਜੀ ਬਿਲਕੁਲ ਹਾਂਜੀ ਬਹੁਤ ਜ਼ਿਆਦਾ ਇਹ ਵੀ ਥੋੜੀਆਂ ਘਟਣੀਆਂ ਚਾਹੀਦੀਆਂ। ਸਾਰੇ ਪੇਰੈਂਟਸ ਨੂੰ ਮੈਂ ਤਾਂ ਰਿਕੁਐਸਟ ਹੀ ਕਰਦੀ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਬਾਸਕਟਬਾਲ, ਫੁੱਟਬਾਲ ਏਦਾਂ ਦੀਆਂ ਗੇਮਾਂ ਚ ਪਾਓ। ਜਿਹੜੀਆਂ ਓਦਾਂ ਗੇਮਾਂ ਅਸੀਂ ਉਹਨਾਂ ਨੂੰ ਲੈ ਦਿੰਦੇ ਪਰ ਉਹ ਚਾਹੀਦੀਆਂ ਨਹੀਂ ਹੈਗੀਆਂ। ਜੀ ਜੀ ਬਿਲਕੁਲ ਥੈਂਕ ਯੂ। ਹਾਂਜੀ ਮੈਂ ਤਾਂ ਇਹੀ ਕਹਿਣਾ ਚਾਹਾਂਗੀ। ਓਕੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸੋ ਦੇਖੋ ਗੱਲਾਂ ਚੋਂ ਗੱਲ ਨਿਕਲੀ ਆ ਪ੍ਰਵੀਨ ਜੀ, ਵੀ ਜਿੱਥੇ ਸੋਸ਼ਲ ਮੀਡੀਆ ਤੋਂ ਵੀ ਲੋਕ ਪਰੇਸ਼ਾਨ ਆ, ਕਈ ਮਾਪੇ ਆਨਲਾਈਨ ਗੇਮਿੰਗ ਤੋਂ ਵੀ ਜਿਹੜੇ ਉਹ ਸਤੇ ਹੋਏ ਨੇ, ਕਹਿ ਸਕਦੇ ਵੀ ਪਰੇਸ਼ਾਨ ਆ। ਨਿਆਣੇ ਮੰਨਦੇ ਨਹੀਂ, ਕੋਈ ਕਹਿੰਦਾ ਵੀ ਉਹ ਨਿਆਣਿਆਂ ਨੂੰ ਹਿੰਸਕ ਬਣਾਉਂਦਾ, ਵਾਇਲੈਂਟ ਬਣਾਉਂਦਾ। ਹਾਂਜੀ ਹਾਂਜੀ ਜਿੱਥੇ ਇਹਨਾਂ ਦਾ ਇਹ ਫਾਇਦਾ ਵੀ ਤੁਹਾਡੀ ਹੈਂਡ ਆਈ ਕੋਆਰਡੀਨੇਸ਼ਨ ਵਧੀਆ ਕਰਦਾ ਹੈ। ਜੇ ਤੁਸੀਂ ਕੋਈ ਗੇਮਿੰਗ ਉਹ ਕਰਦੇ ਆ ਹਨਾ, ਵੀ ਉਹ ਵੀ ਚੀਜ਼ ਆ ਨਾ ਇੱਕ ਨਾਲ, ਪਰ ਉਹਦੇ ਨਾਲ ਨੁਕਸਾਨ ਜਿਹੜੇ ਆ ਇਹ ਆ ਵੀ ਤੁਹਾਡੀ ਗੱਲ ਨਹੀਂ ਸੁਣਨੀ, ਚਿੜਚਿੜੇ ਹੋਣਾ। ਫਿਰ ਸਿਰਫ ਆਨਲਾਈਨ ਹੀ ਦੁਨੀਆ ਦੇ ਵਿੱਚ ਜਿਹੜਾ ਉਹ ਰਹਿ ਜਾਣਾ। ਉਹਦੇ ਵਿੱਚ ਹੀ ਮਾਈਨਕ੍ਰਾਫਟ ਨੇ ਬੜੇ ਨਿਆਣੇ ਪੱਟੇ ਆ, ਉਹ ਬਲੌਕ ਹੀ ਬਣਦੇ ਵੇਖੀ ਜਾਂਦੇ ਆ। ਜ਼ਿੰਦਗੀ 'ਚ ਕਰਨਾ ਕੀ ਹੈ, ਹੁਣੇ ਤੋਂ ਹੀ ਆਪਾਂ ਨੂੰ ਇਹ ਆਦਤਾਂ ਜਿਹੜੀਆਂ ਉਹ ਪੈ ਰਹੀਆਂ, ਬੜਾ ਮੁਸ਼ਕਲ ਆ। ਮੈਂ ਕੀ ਤੁਸੀਂ ਕੀ ਸਾਰੀ ਦੁਨੀਆ ਹੀ ਇਸ ਚੀਜ਼ ਤੋਂ ਜਿਹੜੀ ਉਹ ਪਰੇਸ਼ਾਨ ਹੋ ਚੁੱਕੀ। ਆਪਾਂ ਫੋਨ ਨੂੰ ਜ਼ਿੰਦਗੀ ਦਾ ਇੱਕ ਐਸਾ ਅੰਗ ਬਣਾ ਲਿਆ ਆ, ਹਿੱਸਾ ਬਣਾ ਲਿਆ ਵੀ ਉਸ ਤੋਂ ਬਗੈਰ ਆਪਾਂ ਜੀਵਨ ਨੂੰ ਹੁਣ ਸੋਚ ਵੀ ਨਹੀਂ ਸਕਦੇ। ਉਹਦੇ ਕਰਕੇ ਆਪਾਂ ਨੂੰ ਕਈ ਚੀਜ਼ਾਂ ਜਿਹੜੀਆਂ ਆ ਇਹ ਹੁਣ ਪੱਕੀਆਂ ਮੁਸ਼ਕਲਾਂ ਨਾਲ ਹੀ ਜਿਹੜੀਆਂ ਉਹ ਢੋਣੀਆਂ ਪੈਣੀਆਂ। ਹਾਂਜੀ ਤੁਸੀਂ ਹੌਲੀ ਹੌਲੀ ਸ਼ੁਰੂਆਤ ਹੁੰਦੀ ਹੈ ਬੱਚੇ ਦੀ ਇਹਨਾਂ ਚੀਜ਼ਾਂ ਦੇ ਵਿੱਚ, ਫਿਰ ਤਾਂ ਜਿਵੇਂ ਨਾ ਉਹ ਕੱਟੇ ਜਾਂਦਾ ਸਮਾਜ ਨਾਲ। ਇਹ ਕਈ ਆਪਾਂ ਬੱਚੇ ਦੇਖਦੇ ਆ ਨਾ, ਉਹਨੂੰ ਘਰੇ ਕੋਈ ਆ ਗਿਆ, ਪਤਾ ਨਹੀਂ ਵਿਸ਼ ਕਰਦੇ ਆ, ਮਿਲਦੇ ਆ, ਨਹੀਂ ਮਿਲਦੇ। ਆਪਣੇ ਪਰਿਵਾਰਾਂ ਦੇ ਵਿੱਚ ਇਹ ਚੀਜ਼ ਅਕਸਰ ਹੀ ਹੋ ਗਈ ਹੈ ਹੁਣ ਤਾਂ, ਕਿ ਕਿਸੇ ਨੂੰ ਆਏ ਨੂੰ ਬੁਲਾਉਣਾ, ਉਹਦੇ ਨਾਲ ਗੱਲਾਂ ਬਾਤਾਂ ਕਰਨੀਆਂ। ਮਨੁੱਖ ਨੂੰ ਆਪਾਂ ਕਹਿੰਦੇ ਸੋਸ਼ਲ ਐਨੀਮਲ ਆ, ਪਰ ਉਹ ਸੋਸ਼ਲ ਐਨੀਮਲ ਵਾਲੀ ਜਿਹੜੀ ਉਹ ਭਾਵਨਾ ਉਹਦੇ ਤੋਂ ਵੀ ਬੱਚਾ ਦੂਰ ਹੋ ਜਾਂਦਾ। ਉਹ ਸੋਸ਼ਲ ਸਿਰਫ ਜਿਹੜੀ ਆਨਲਾਈਨ ਸੋਸ਼ਲ ਭਾਵਨਾ ਜਿਹੜੀ ਉਹ ਜ਼ਿਆਦਾ ਰਹਿ ਗਈ ਆ। ਕਈ ਵਾਰੀ ਤਾਂ ਆਪਾਂ ਦੇਖਦੇ ਆ ਵੀ ਇੱਕ ਦੂਜੇ ਦੇ ਨਾਲ ਗੱਲਾਂ ਵੀ ਇਹ ਕਰਦੇ ਆ। ਉਹ ਤੂੰ ਵੇਖਿਆ ਜਿਹੜੀ ਮੈਂ ਪੋਸਟ ਪਾਈ ਸੀ, ਉਹ ਤਾਂ ਗੱਲ ਉਦਾਂ ਹੀ ਕਰ ਦੱਸਦੇ। ਹਾਂਜੀ ਹਾਂਜੀ ਬਿਲਕੁਲ ਇਹ ਤਾਂ ਹੈ। ਇਹ ਹੈ ਨਾ ਵੀ ਆਨਲਾਈਨ ਤੂੰ ਦੇਖਿਆ ਸੀ ਮੈਂ ਕੀ ਕਮੈਂਟ ਕੀਤਾ ਸੀ, ਮੈਂ ਦਿੱਤਾ ਉਹਨੂੰ ਜਵਾਬ। ਲੈ ਮੈਂ ਤਾਂ ਲਾਤਾ, ਸਿਰੇ ਲਾਤੀ ਪੂਰੀ ਗੱਲ ਹੈ ਨਾ। ਫਿਰ ਇੱਕ ਦੂਜੇ ਨਾਲ ਆਪਾਂ ਏਦਾਂ ਕਰਨ ਲੱਗੇ, ਗੱਲਾਂ ਵੀ ਕਮੈਂਟਾਂ ਦੀਆਂ, ਸ਼ੇਅਰ ਦੀਆਂ ਸਾਰੀਆਂ ਵੀ ਏਦਾਂ ਵੀ ਮੇਰੀ ਬਹੁਤ ਵਾਇਰਲ ਹੋ ਗਈ ਉਹ ਚੀਜ਼, ਉਹ ਬਹੁਤ ਚੱਲ ਗਈ। ਗੱਲਾਂ ਹੁਣ ਆਪਣੀਆਂ ਏਦਾਂ ਦੀਆਂ ਹੋਣ ਲੱਗ ਗਈਆਂ। ਨਹੀਂ ਇਹਦਾ ਤਾਂ ਇੱਕ ਹੋਰ ਹਾਂਜੀ ਇਹਦਾ ਤਾਂ ਇੱਕ ਹੋਰ ਵੱਡਾ ਇੰਪੈਕਟ ਇਹ ਹੋਇਆ ਨਾ ਕਿ ਫੂਡ ਇੰਨਾ ਕੁ ਵਿਕਣ ਲੱਗ ਪਿਆ ਨਾ, ਫੂਡ ਤੋਂ ਭਾਵ ਕੱਚ ਘਰੜ ਚੀਜ਼ਾਂ ਜਿਹੜੀਆਂ ਉਹ ਇੰਨਾ ਕੁ ਵਿਕਣ ਲੱਗ ਪਿਆ ਵੀ ਪਰਸਨੈਲਿਟੀ ਜਿਹੜਾ ਕੱਦ ਮਿਆਰ ਕਿਸੇ ਬੰਦੇ ਦਾ ਆਂਕਿਆ ਜਾਣ ਲੱਗਿਆ, ਉਹ ਵੀਵਰ ਤੋਂ ਆਂਕਿਆ ਜਾਣ ਲੱਗ ਪਿਆ ਕਿ ਨੰਬਰਸ ਤੋਂ, ਕਿ ਉਹ ਬੰਦਾ ਅਸਲ ਕਿਰਦਾਰ ਦੇ ਵਿੱਚ ਕਿੱਡਾ ਕਿ ਇਹ ਨਹੀਂ ਆਪਾਂ ਵੇਖਦੇ। ਉਹਦੇ ਵਿਊਜ਼ ਕਿੰਨੇ ਨੇ, ਸਬਸਕ੍ਰਾਈਬ ਕਿੰਨੇ ਨੇ, ਇਹ ਨੇ ਉਹ ਨੇ। ਹਾਲਾਂਕਿ ਚੰਗੇ ਲੋਕਾਂ ਦੇ ਬਥੇਰੇ ਸਬਸਕ੍ਰਾਈਬ ਨੇ, ਪਰ ਇਹਦੇ ਮਤਲਬ ਚੰਗੀਆਂ ਚੀਜ਼ਾਂ ਵੀ ਬਥੇਰੀਆਂ ਨੇ, ਇਹ ਨਹੀਂ ਆ। ਪਰ ਤੁਸੀਂ ਜੇ ਇਹ ਸ਼ਖਸੀਅਤ ਕੰਪੈਰੀਜ਼ਨ ਆਪਾਂ ਕਰਨ ਲੱਗ ਪੈਂਦੇ ਕਿ ਫਲਾਂ ਬੰਦਾ ਫਲਾਂ ਹਿੱਟ ਹੈ, ਫਲਾਂ ਬੰਦਾ ਫਲਾਂ, ਉਹ ਜ਼ਰੂਰੀ ਨਹੀਂਗਾ ਕਿ ਅਸਲ ਦੇ ਵਿੱਚ ਵੀ ਓਡੇ ਕਿਰਦਾਰ ਦਾ ਹੀ ਮਾਲਕ ਹੋਵੇ ਜਿੱਦਾਂ ਕੋਈ ਸ਼ੋਅ ਕਰਦਾ ਕੁਝ ਸੈਕਿੰਡ ਦੇ ਲਈ। ਨਹੀਂ ਆਪਾਂ ਤਾਂ ਬਹੁਤ ਲੋਕਾਂ ਨੂੰ ਨਜ਼ਦੀਕੀ ਤੋਂ ਹਾਂਜੀ ਆਪਾਂ ਦੇਖਦੇ ਨੇ। ਹਾਂਜੀ ਇਹ ਤੁਸੀਂ ਨਾ ਇਹ ਆਮ ਹੀ ਦੇਖਿਆ ਹੋਣਾ, ਜਿਹੜੇ ਬੰਦੇ ਆਨਲਾਈਨ ਕਾਮੇਡੀ ਦੇ ਵਿੱਚ ਮਸ਼ਹੂਰ ਹੁੰਦੇ ਆ, ਹਾਂਜੀ ਹਾਂਜੀ, ਜਦੋਂ ਰੀਅਲ ਸਟੇਜ ਤੇ ਜਾਂਦੇ ਉਹ ਫਲॉप ਹੋ ਜਾਂਦੇ ਆ। ਹਾਂ ਕਿਉਂਕਿ ਉੱਥੇ ਰੀਟੇਕਸ ਨਹੀਂ, ਉਹ ਗੱਲ ਫੁਰਦੀ ਨਹੀਂ, ਬਣਾਉਣੀ ਹੀ ਪੈਂਦੀ। ਸਕ੍ਰਿਪਟਡ ਹੋਰ ਚੀਜ਼ ਆ, ਆਪ ਫੁਰਨੀ ਹੋਰ ਚੀਜ਼ ਆ। ਹਾਂਜੀ ਹਾਂਜੀ ਬਿਲਕੁਲ। ਇਹ ਚੀਜ਼ਾਂ ਬਹੁਤ ਜ਼ਿਆਦਾ ਇਹ ਡਿਫਰੈਂਟ ਨੇ। ਨਹੀਂ ਇਹ ਜਿਹੜੇ ਨਾਲੇ ਨਾ ਦੇਖੋ ਸੌਰੀ ਮੈਂ ਆਪਣਾ ਇਸ ਤੋਂ ਪਹਿਲਾਂ ਗਵਾਚ ਜਵਾਬ ਕਿੱਥੇ ਸੀ। ਇਹ ਜਿੱਦਾਂ ਹੁਣ ਚੰਗੀਆਂ ਚੀਜ਼ਾਂ ਬਹੁਤ ਆ, ਆਪਣਾ ਜਿਹੜਾ ਦਿਮਾਗ ਆ ਨਾ ਉਹ ਡਿਫਰੈਂਟ ਚੀਜ਼ ਚਾਹੁੰਦਾ ਹਰ ਵਾਰੀ। ਜੀ ਜੀ ਜੀ। ਇਹ ਇਵੈਂਚੁਅਲੀ ਲਿੰਕ ਕਿੱਥੇ ਹੁੰਦਾ? ਡੋਪਾਮੀਨ ਦੇ ਨਾਲ। ਹਾਂਜੀ ਹਾਂ। ਇਹ ਜਿਹੜਾ ਡੋਪਾਮੀਨ ਤੁਸੀਂ ਕਿੱਦਾਂ ਗੇਨ ਕਰ ਰਹੇ ਆ, ਕਿੱਦਾਂ ਉਹ ਕੈਮੀਕਲ ਆ ਰਿਹਾ ਤੁਹਾਡੇ ਦਿਮਾਗ 'ਚ ਜਿਹਦੇ ਨਾਲ ਖੁਸ਼ੀ ਮਹਿਸੂਸ ਹੋਣੀ ਆ, ਉਹ ਸੇਮ ਚੀਜ਼ ਕੋਈ ਸਿੱਖਣ ਵਾਲੀ ਚੀਜ਼ ਤੋਂ ਤੁਹਾਨੂੰ ਨਹੀਂ ਹੋ ਰਹੀ। ਹਾਂਜੀ ਉਹ ਤੁਸੀਂ ਬੋਰ ਹੋ ਰਹੇ ਆ ਬਹੁਤ ਜਲਦੀ, ਮਾੜੀ ਜਿਹੀ ਚੀਜ਼ ਤੋਂ 2 ਸਕਿੰਟਾਂ 'ਚ 5 ਸਕਿੰਟਾਂ 'ਚ ਝੱਟ ਦੇਣੀ ਤੁਸੀਂ ਸਾਗਰ ਦੀ ਵੋਟੀ ਕੱਢ ਲੈਣਾ ਵੀ ਮੈਂ ਪਹਿਲਾਂ ਉਹ ਵੇਖਾਂ ਵੀ ਉੱਤੇ ਨਵੀਆਂ ਮੀਮਸ ਕਿਹੜੀਆਂ ਆ ਗਈਆਂ, ਕਿੰਨੇ ਨਵੀਂ ਰੀਲ ਜਿਹੜੀ ਉਹ ਬਣਾ ਲਈ, ਉਹ ਤੁਸੀਂ ਪਹਿਲਾਂ ਕਰਨ ਲੱਗ ਜਾਣਾ। ਮੈਂਟਲੀ ਤੁਸੀਂ ਸਟਕ ਐਸੇ ਉਹ ਡੋਪਾਮੀਨ ਦੇ ਵਿੱਚ ਤੁਸੀਂ ਫਸ ਚੁੱਕੇ ਆ,
ਉਹ ਬੜੀ ਜਿਹੜੀ ਉਹ ਮੁਸ਼ਕਲ ਆ। ਦੇਖੋ ਟਿਕਟੌਕ ਨੂੰ ਬੈਨ ਕਰਨਾ ਚਾਹੇ ਨੈਸ਼ਨਲ ਸਿਕਿਉਰਿਟੀ ਦੇ ਮਸਲੇ ਅਧੀਨ ਆ, ਪਰ ਓਵਰਆਲ ਮੈਨੂੰ ਲੱਗਦਾ ਆਪਣੀ ਗੱਲਬਾਤ ਇਵੈਂਚੁਅਲੀ ਸੁਸਾਇਟੀ ਦੇ ਉੱਤੇ ਜਾ ਕੇ ਜਿਹੜੀ ਉਹ ਆ ਕੇ ਟਿਕ ਜਾਂਦੀ ਆ, ਕਿਉਂਕਿ ਆਪਾਂ ਇਹ ਸੋਚਦੇ ਆ ਜਿੱਥੇ ਇਹਨਾਂ ਚੀਜ਼ਾਂ ਦੇ ਫਾਇਦੇ ਆ, ਇਸ ਟਾਈਮ ਜਿਹੜੀ ਮਾੜੀ ਚੀਜ਼ ਆ ਉਹ ਭਾਰੂ ਜਿਹੜੀ ਉਹ ਜ਼ਿਆਦਾ ਹੋ ਰਹੀ ਆ। ਪਰ ਤੁਹਾਨੂੰ ਮੌਕਾ ਮਿਲਦਾ ਆ ਆਪਣੇ ਜਿਹੜੇ ਹੁਨਰ ਨੂੰ ਪੇਸ਼ ਕਰਨ ਦਾ, ਤੁਹਾਨੂੰ ਜਿਹੜਾ ਉਹ ਕਰਨ ਦਾ। ਜੇ ਤੁਸੀਂ ਦੇਖ ਵੀ ਰਹੇ ਆ, ਦੇਖ ਕੇ ਇਕੱਲਾ ਖੁਸ਼ ਨਾ ਹੋਵੋ, ਕੁਛ ਕਰੋ ਵੀ ਨਾਲ। ਵੀ ਕਈ ਵਾਰੀ ਤੁਸੀਂ ਕੋਈ ਬੰਦਾ ਕੋਈ ਗੱਡੀ ਦਾ ਕੰਮ ਕਰ ਰਿਹਾ, ਕੋਈ ਕੁਛ ਬਣਾ ਰਿਹਾ, ਕੁਛ ਕਿਸੇ ਨੂੰ ਠੀਕ ਕਰ ਰਿਹਾ, ਕੋਈ ਇਹ ਚੀਜ਼ਾਂ ਦੇਖ ਕੇ ਖੁਸ਼ ਹੋ ਰਿਹਾ, ਸਿਰਫ ਦੇਖ ਕੇ ਹੀ ਖੁਸ਼ ਹੋ ਰਿਹਾ, ਆਪ ਨਹੀਂ ਕੁਛ ਕਰ ਰਿਹਾ। ਬਿਲਕੁਲ ਇਹ ਆਪਾਂ ਨੂੰ ਇਹ ਉਸਾਰੂ ਆਦਤ ਹੌਲੀ ਹੌਲੀ ਜਿਹੜੀ ਉਹ ਪਾਉਣੀ ਪੈਣੀ ਹੈ। ਦੇਖੋ ਨਿਆਣਿਆਂ ਦੇ ਉੱਤੇ ਤਾਂ ਹੁਣ ਵੱਸ ਨਹੀਂ ਚੱਲ ਰਿਹਾ, ਜਿੰਨੀਆਂ ਆਪਣੇ ਕੋਲ ਕਾਲਾਂ ਆਈਆਂ ਆ ਉਹਨਾਂ ਨੇ ਦੱਸਿਆ ਵੀ ਬੜੀ ਮੁਸ਼ਕਲ ਆ। ਨਹੀਂ ਆਪਾਂ ਇੱਕ ਦਿਨ ਸ਼ੋਅ ਹੀ ਕਰਾਂਗੇ ਆਨਲਾਈਨ ਗੇਮਿੰਗ ਦੇ ਉੱਤੇ। ਹਾਂਜੀ ਚਲੋ ਉਹ ਵੀ ਆਪਾਂ ਜ਼ਰੂਰ ਕਰਾਂਗੇ, ਵੀ ਆਪਣੇ ਵਿਚਾਰ ਜਿਹੜੇ ਤੁਸੀਂ ਰੱਖਿਓ। ਪਰ ਇਹ ਸਾਰੇ ਮਾਮਲੇ ਦੇ ਵਿੱਚ ਇਹ ਚੀਜ਼ ਆ ਜਿਹੜੀ ਮੁੜ ਕੇ ਵਾਪਸ ਉੱਥੇ ਆਈਏ, ਜਿਹੜੇ ਪੋਲੀਟੀਕਲ ਐਂਗਲ ਤੋਂ ਆਪਾਂ ਪ੍ਰਵੀਨ ਜੀ ਜਿਹੜੀ ਗੱਲ ਕਰ ਰਹੇ ਸੀਗੇ, ਅੱਜ ਦੇ ਯੁੱਗ ਦੇ ਵਿੱਚ ਜਿਹੜੀਆਂ ਬਾਹਰਲੀਆਂ ਸਰਕਾਰਾਂ ਜੇ ਕਿਸੇ ਮੁਲਕ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਇੰਟਰਫੇਰੈਂਸ ਨਹੀਂ ਕਰ ਸਕਦੀਆਂ ਹੁੰਦੀਆਂ, ਪਰ ਉਹ ਤਰੀਕੇ ਵਰਤਦੀਆਂ ਰਹਿੰਦੀਆਂ। ਉਹਨਾਂ ਦੇ ਲਈ ਇਹ ਜਿਹੜੇ ਸੋਸ਼ਲ ਮੀਡੀਆ ਇੱਕ ਅਜਿਹਾ ਹੀ ਸਾਧਨ ਆ। ਐਨਾਲਿਟਿਕਾ, ਕੈਂਬਰਿਜ ਐਨਾਲਿਟਿਕਾ ਦਾ ਮਾਮਲਾ ਆਪਾਂ 2016 ਦੀਆਂ ਚੋਣਾਂ ਦੇ ਵਿੱਚ ਇੱਥੇ ਦੇਖਿਆ, ਵੀ ਕਿਸ ਤਰੀਕੇ ਦੇ ਨਾਲ ਉਸ ਕੰਪਨੀ ਨੇ ਲੋਕਾਂ ਦੇ ਮਨਾਂ ਦੇ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ, ਜਾਂ ਉਹ ਪ੍ਰਭਾਵ ਪਾਇਆ। ਵੀ ਉਹਨਾਂ ਨੂੰ ਉਹ ਚੀਜ਼ਾਂ ਦਿਖਾਓ ਜਿਹਦੇ ਨਾਲ ਉਹ ਇੱਕ ਪਾਸੇੜ ਜਿਹੜੀ ਆ ਉਹ ਵੋਟ ਪਾ ਦੇਣ। ਉਹ ਕਿੱਥੋਂ ਆ ਰਹੇ ਸੀਗੇ ਮਨੀ? ਆਪਾਂ ਇਹ ਜਿਹੜੀਆਂ ਬਹੁਤ ਸਾਰੀਆਂ ਜਿਹੜੇ ਐਨਾਲਿਸਿਸ ਦੇ ਵਿੱਚ ਇਹ ਦੇਖਿਆ ਗਿਆ, ਬਾਹਰਲੇ ਮੁਲਕ ਦੇ ਲੋਕ ਇਹਨਾਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਉਹ ਐਡ ਚਲਾ ਕੇ ਵੋਟਰਸ ਦਾ ਮਨ ਤਬਦੀਲ ਕਰ ਰਹੇ ਸੀਗੇ। ਤੇ ਇਹਦੇ ਵਿੱਚ ਕੋਈ ਅੱਤ ਕਥਨੀ ਨਹੀਂ ਹੋਊਗੀ ਜੇ ਕੋਈ ਬਾਹਰਲੇ ਮੁਲਕ ਦੀ ਕੰਪਨੀ ਅਮਰੀਕਾ ਦੇ ਵਿੱਚ ਆਪਣੇ ਇਨਫਲੂਐਂਸਰਸ ਦੇ ਨਾਲ ਤੇ ਜਾਂ ਆਪਣੀ ਐਲਗੋਰਿਦਮ ਦੇ ਨਾਲ ਇੱਥੇ ਵੀ ਦੁਬਾਰਾ ਕਿਸੇ ਦਾ ਜਿਹੜਾ ਮਨ ਆ ਵੋਟਿੰਗ ਦੇ ਟਾਈਮ ਬਦਲ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰੇ, ਉਹ ਉਸ ਪਾਸੇ ਵੱਲ ਨੂੰ ਝੁਕਾਵੇ ਜਿਹਦੇ ਨਾਲ ਉਹਨਾਂ ਨੂੰ ਲੱਗਦਾ ਆ ਵੀ ਉਹ ਕੋਈ ਕੈਂਡੀਡੇਟ ਜਾਂ ਉਦਾਂ ਦੀ ਉਹ ਸਰਕਾਰ ਦੇ ਨਾਲ ਉਹਨਾਂ ਨੂੰ ਫਾਇਦਾ ਹੋ ਸਕਦਾ ਹੈ। ਇਹਦੇ ਕੈਂਬਰਿਜ ਐਨਾਲਿਟਿਕਾ ਚ ਮੈਂ ਇੱਕ ਗੱਲ ਹੋਰ ਐਡ ਕਰ ਦਿੰਦੇ ਆਪਾਂ। ਇਹਦੇ ਵਿੱਚ ਇਹ ਵੀ ਸੀਗਾ ਵੀ ਜਿਹੜਾ ਲੋਕ ਓਪੀਨੀਅਨ ਸੀਗਾ, ਪਬਲਿਕ ਓਪੀਨੀਅਨ ਚੇਂਜ ਕੀਤਾ ਤੇ ਉਹ ਜਿਹੜਾ ਪਬਲਿਕ ਓਪੀਨੀਅਨ ਮੰਨ ਲਓ ਕਿਸੇ ਖਿੱਤੇ ਚੋਂ ਕਿਸੇ ਇਲਾਕੇ ਚੋਂ ਨਿਕਲ ਕੇ ਆ ਰਿਹਾ, ਕੋਈ ਵੀ ਪਬਲਿਕ ਸੈਂਟੀਮੈਂਟ ਕਿ ਮੇਰੀ ਆਹ ਪ੍ਰੈਫਰੈਂਸ ਆ, ਮੇਰੀ ਆਹ ਉਹਨਾਂ ਦੇ ਵਿੱਚੋਂ ਉਹ ਇਸ਼ੂਜ਼ ਕਿਹੜੇ ਨੇ ਤੇ ਉਸ ਤੋਂ ਬਾਅਦ ਭਾਸ਼ਣ ਕਿਵੇਂ ਤਿਆਰ ਕੀਤੇ ਜਾਣ, ਉਹਨਾਂ ਨੂੰ ਕਿਵੇਂ ਐਡਰੈਸ ਕੀਤਾ ਜਾਵੇ, ਕਿਵੇਂ ਉਹਨਾਂ ਨੂੰ ਆਪਣੇ ਵੰਨੀ ਝੁਕਾਇਆ ਜਾਵੇ, ਇਹਨੂੰ ਹੀ ਡਾਟਾ ਕਨਕਲੂਜਨ ਕਰਕੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਫੇਰ ਬਦਲ ਕੀਤਾ ਗਿਆ। ਸੋ ਇੱਥੇ ਤੱਕ ਦਾ ਵੀ ਸੀਗਾ ਵੀ ਮਾਈਂਡ ਰੀਡਿੰਗ, ਜਿਵੇਂ ਤੁਸੀਂ ਇੱਕ ਸ਼ਬਦ ਵਰਤਦੇ ਹੁੰਦੇ ਆ ਕਿ ਮਾਈਂਡ ਰੀਡਿੰਗ ਕਰਕੇ ਫਿਰ ਉਸ ਤੋਂ ਬਾਅਦ ਮੰਨ ਲਓ ਮੈਨੂੰ ਫੋਰ ਐਗਜ਼ਾਮਪਲ ਮੈਨੂੰ ਕੋਈ ਪੈਨ ਪਸੰਦ ਹੈ ਤੇ ਕੋਈ ਪੈਨ ਵੇਚਣ ਵਾਲੀਆਂ ਕੰਪਨੀਆਂ ਜਾਂ ਉਹ ਸੋਸ਼ਲ ਮੀਡੀਆ ਤੇ ਵੇਚ ਰਹੀਆਂ ਨੇ, ਉਹਨਾਂ ਨੂੰ ਪਤਾ ਕਿ ਆਹ ਬੰਦੇ ਨੂੰ ਆਹ ਚੀਜ਼ ਪਸੰਦ ਆ, ਤਾਂ ਉਹ ਮੈਨੂੰ ਫੇਸਬੁੱਕ ਤੇ ਲਿਆ ਕੇ ਕਹਿ ਦੂਗੀ ਆ ਲਓ ਜੀ ਚੱਕ ਲਓ, ਕਰ ਲਓ ਬਾਏ। ਇਹ ਉਸੇ ਤਰ੍ਹਾਂ ਹੀ ਹੈ। ਕਿਸੇ ਦਾ ਕੋਈ ਮੰਨ ਲਓ ਕੋਈ ਬੰਦਾ ਇਮੀਗ੍ਰੇਸ਼ਨ ਦੀ ਨੀਤੀ ਉੱਤੇ ਕਿਸੇ ਤਰ੍ਹਾਂ ਦੀ ਡਿਫਰ ਕਰਦਾ, ਕੋਈ ਇਲਾਕਾ ਖਾਸ ਤੌਰ ਤੇ ਉਹ ਡਿਫਰ ਕਰਦਾ ਮੌਜੂਦਾ ਸਰਕਾਰ ਦੇ ਨਾਲ, ਉਹ ਡੈਮੋਕ੍ਰੇਟਸ ਦੇ ਨਾਲ ਸਹਿਮਤ ਨਹੀਂਗਾ, ਤਾਂ ਉਹ ਕੀ ਡਾਟਾ ਕਿਹਦੇ ਲਈ ਕੰਮ ਕਰੂਗਾ? ਤਾਂ ਉਹ ਡਾਟਾ ਰਿਪਬਲਿਕਨ ਦੇ ਲਈ ਕੰਮ ਜ਼ਿਆਦਾ ਕਰੂਗਾ ਨਾ ਕਿ ਕਾਹਦੇ ਕਰਕੇ ਇਹ ਕਿਉਂ ਡਿਫਰ ਕਰਦੇ ਨੇ ਇਹ। ਸੋ ਇਹ ਜਿਹੜਾ ਤੁਸੀਂ ਨੁਕਤਾ ਛੋਇਆ ਨਾ ਕਿ ਜਿਹੜੀਆਂ ਦੂਜੀਆਂ ਵਿਦੇਸ਼ੀ ਦਖਲਅੰਦਾਜ਼ੀ ਉਹ ਇੱਕ ਤਰੀਕੇ ਦੀ ਨਹੀਂ ਹੈ। ਆਪਾਂ ਨੂੰ ਲੱਗਦਾ ਕਿ ਸ਼ਾਇਦ ਫਲਾਣੇ ਨੂੰ ਫੋਨ ਕਰਤਾ, ਉਹਨੂੰ ਕਹਿਤਾ ਵੋਟ ਇੱਧਰ ਪਾ ਦਿਓ, ਦੇਸ਼ੀ ਦਖਲਅੰਦਾਜ਼ੀ ਹੈ, ਪਰ ਇਹ ਤਾਂ ਬਹੁਤ ਐਲਗੋਰਿਦਮਸ ਦੇ ਜ਼ਰੀਏ ਜਿਹੜੀ ਉਹ ਇਸ ਟਾਈਮ ਹੋ ਰਹੀ ਆ। ਜਿੱਥੇ ਇੱਕ ਧੜਾ ਇਹ ਵੀ ਆ ਖੁਸ਼ ਆ ਟਿਕਟੌਕ ਦੇ ਬੈਨ ਦੇ ਉੱਤੇ, ਇੱਕ ਇਹ ਵੀ ਧੜਾ ਜਿਹੜਾ ਕਹਿੰਦਾ ਵੀ ਇਹ ਫਰੀडम ਆਫ ਐਕਸਪ੍ਰੈਸ਼ਨ ਤੇ ਕਿਸੇ ਕੰਪਨੀ ਨੂੰ ਚੱਲਣ ਦੇਣ ਤੋਂ ਰੋਕਣ ਵਾਲੀ ਜਿਹੜੀ ਗੱਲ ਆ ਵੀ ਟਿਕਟੌਕ ਰਹਿਣੀ ਚਾਹੀਦੀ ਆ। ਪਰ ਇਹੀ ਜਿਹੜੇ ਉਹ ਕਿਤੇ ਨਾ ਕਿਤੇ ਕੰਪਨੀਆਂ ਆ ਉਹ ਆਪਣੇ ਸਿਰ ਤੋਂ ਭਾਰ ਵੀ ਲਾ ਲੈਂਦੀਆਂ ਆ। ਉਹਦੇ ਵਿੱਚ ਵੀ ਦੋ ਫਾੜਤਾ ਹੈਗੀ ਆ ਵਿਚਾਰਾਂ ਦੀ। ਜਿੱਥੇ ਕੁਝ ਸਿਆਸਤਦਾਨ ਇਹ ਕਹਿੰਦੇ ਆ ਜਾਂ ਲੋਕ ਇਹ ਕਹਿੰਦੇ ਆ ਵੀ ਇਹ ਕੰਪਨੀਆਂ ਜ਼ਿੰਮੇਵਾਰ ਹੋਣੀਆਂ ਚਾਹੀਦੀਆਂ ਕੰਟੈਂਟ ਦੇ ਲਈ ਜਿਹੜਾ ਤੇ ਪੋਸਟ ਹੁੰਦਾ ਆ। ਕੰਪਨੀਆਂ ਕਹਿੰਦੀਆਂ ਵੀ ਅਸੀਂ ਤਾਂ ਸਿਰਫ ਮਹਿਜ ਇੱਕ ਪਲੇਟਫਾਰਮ ਮੁਹੱਈਆ ਕਰਾਇਆ ਆ, ਇੱਥੇ ਹਜ਼ਾਰਾਂ ਹੀ ਲੱਖਾਂ ਹੀ ਕਰੋੜਾਂ ਹੀ ਲੋਕ ਆਪਣਾ ਕੰਟੈਂਟ ਪਾ ਰਹੇ ਆ, ਅਸੀਂ ਉਹਦੇ ਲਈ ਜ਼ਿੰਮੇਵਾਰ ਨਹੀਂ ਹੋ ਸਕਦੇ। ਸੋ ਇਹਦੇ ਵਿੱਚ ਅਮਰੀਕਾ ਦੇ ਵਿੱਚ ਜਿਹੜਾ ਆਈ ਥਿੰਕ 270 ਆਰਟੀਕਲ ਆ ਕਿ 230 ਜਿਹੜਾ ਆ ਸੈਕਸ਼ਨ ਆ, ਉਹ
ਬਚਾਉਂਦਾ ਇਹਨਾਂ ਕੰਪਨੀਆਂ ਨੂੰ ਲਾਇਬਿਲਿਟੀ ਤੋਂ। ਅੱਛਾ, ਕਈ ਜਣੇ ਉਹ ਤੋੜਨਾ ਚਾਹੁੰਦੇ ਆ ਵੀ ਨਹੀਂ ਇਹਨਾਂ ਨੂੰ ਲਾਇਬਲ ਬਣਾਇਆ ਜਾਵੇ, ਫਿਰ ਇਹ ਕੰਟੈਂਟ ਦੇ ਉੱਤੇ ਜਿਹੜਾ ਉਹ ਕਰਨਗੇ। ਪਰ ਜੇ ਹੁਣ ਇਦਾਂ ਆ ਵੀ ਇਹ ਮਸਲਾ ਜਿਹੜਾ ਉਹ ਗੁੰਝਲਦਾਰ ਆ। ਜੇ ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਦੀ ਜਿਹੜੀ ਉਹ ਗੱਲ ਕਰ ਰਹੇ ਆ, ਉਹਦੇ ਲਈ ਕੋਈ ਆ ਕੇ ਹੁਣ ਜਿੱਦਾਂ ਆਪਣੇ ਤੇ ਆ ਕੇ ਕੋਈ ਬੋਲ ਜਵੇ, ਇਹਦੇ ਲਈ ਅਸੀਂ ਨਹੀਂ ਜ਼ਿੰਮੇਵਾਰ ਹੋ ਸਕਦੇ। ਠੀਕ ਹੈ ਨਾ, ਵੀ ਹੁਣ ਸਾਨੂੰ ਨਹੀਂ ਪਤਾ ਵੀ ਅਗਲੇ ਬੰਦੇ ਨੇ ਕੀ ਬੋਲਣਾ ਹੈ। ਹਾਂਜੀ ਹਾਂਜੀ, ਐਜ਼ ਏ ਪਲੇਟਫਾਰਮ ਤੁਸੀਂ ਉਹਨੂੰ ਪਲੇਟਫਾਰਮ ਮੁਹੱਈਆ ਕਰਾਇਆ ਹੈ ਬੋਲਣ ਦੇ ਲਈ, ਆ ਕੇ ਕੀ ਬੋਲ ਜਵੇ ਉਹਦੇ ਲਈ ਆਪਾਂ ਕਿੱਦਾਂ ਜ਼ਿੰਮੇਵਾਰ ਆ। ਕੰਪਨੀਆਂ ਇਹ ਕਹਿੰਦੀਆਂ, ਪਰ ਦੂਜੇ ਕਹਿੰਦੇ ਵੀ ਨਹੀਂ ਤੁਸੀਂ ਜਾਣ ਕੇ ਉਹ ਬੰਦਿਆਂ ਨੂੰ ਪ੍ਰਮੋਟ ਕਰਦੇ ਆ ਜਿਹੜੇ ਇਸ ਤਰੀਕੇ ਦੇ ਨਾਲ ਜਿਹੜਾ ਬੋਲਦੇ ਆ। ਜਿੱਦਾਂ ਜਸਵੀਰ ਸਿੰਘ ਜੀ ਕਹਿੰਦੇ ਸੀਗੇ ਵੀ ਉਹ ਬੰਦੇ ਬੈਨ ਹੋ ਜਾਣੇ ਚਾਹੀਦੇ। ਹੁਣ ਬੈਨ ਕਰਦਾ ਕਿਹੜਾ ਆ? ਵੱਡਾ ਸਵਾਲ ਤਾਂ ਇਹੀ ਆ ਨਾ, ਕੀ ਇੱਕ ਦੀ ਆਜ਼ਾਦੀ ਐਕਸਪ੍ਰੈਸ਼ਨ ਦੀ ਖੋ ਕੇ ਉਹ ਤੁਹਾਡੀ ਨਹੀਂ ਕੱਲ ਨੂੰ ਹੋ ਸਕਦੇ? ਕੌਣ ਕਹੂਗਾ ਹਾਂਜੀ ਵੀ ਇਹਨੂੰ ਕਰੋ ਤੇ ਉਹਨੂੰ ਕਰੋ? ਇਹ ਐਬਸੋਲੂਟਿਸਟ ਵਾਲੀ ਜਿਹੜੀ ਗੱਲ ਆ ਕਿਤੇ ਨਹੀਂ। ਹੁਣ ਟਵਿੱਟਰ ਵਾਲੇ ਦੇਖ ਲਓ, ਈਲਨ ਮਸਕ ਦਾ ਐਗਜ਼ਾਮਪਲ ਦੇਖ ਲਓ, ਆਪਣੇ ਸਾਹਮਣੇ ਆ। ਅਮਰੀਕਾ 'ਚ ਕਹਿੰਦਾ ਜੀ ਮੈਂ ਨਹੀਂ ਕਰਦਾ ਕਿਸੇ ਨੂੰ ਬੈਨ, ਵੀ ਫ੍ਰੀ ਸਪੀਚ ਐਬਸੋਲੂਟਿਸਟ ਆ ਮੈਂ, ਜਿਹਨੇ ਜੋ ਬੋਲਣਾ ਜੋ ਕਰਨਾ ਹੈ ਉੱਤੇ ਕਰੀ ਜਾਓ। ਥੱਲੇ ਕਮਿਊਨਿਟੀ ਨੋਟਸ ਦੇ ਦਿੰਨੇ ਆ, ਜੇ ਕਿਸੇ ਨੂੰ ਲੱਗਦਾ ਵੀ ਇਹਦੇ ਵਿੱਚ ਕੋਈ ਗਲਤ ਇਨਫੋਰਮੇਸ਼ਨ ਉਹ ਥੱਲੇ ਜਿਹੜੇ ਨੋਟ ਦੇ ਵਿੱਚ ਆ ਉਹ ਪਾ ਕੇ ਜਿਹੜਾ ਉਹ ਦੱਸ ਸਕਦਾ ਆ। ਪਰ ਉਹੀ ਈਲਨ ਮਸਕ ਜਦੋਂ ਅਮਰੀਕਾ ਇੰਡੀਆ ਦੀ ਗੱਲ ਆਉਂਦੀ ਆ, ਉਹ ਜਿਹਦਾ ਮਰਜ਼ੀ ਖਾਤਾ ਜਿਹੜਾ ਉਹ ਬੰਦ ਕਰ ਦਿੰਦੇ ਸਰਕਾਰ ਦੇ ਕਹਿਣ ਦੇ। ਹਾਂਜੀ ਹਾਂਜੀ, ਉਹ ਕਹਿੰਦੇ ਜੀ ਨਹੀਂ ਇੱਥੇ ਸਾਨੂੰ ਚੱਲਣਾ ਪਊਗਾ, ਇੱਥੇ ਚੱਲਦੇ, ਇੱਥੇ ਸਾਨੂੰ ਚੱਲਣਾ ਪਊਗਾ। ਸੋ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਤੁਸੀਂ ਛੇੜੀ ਹੈ ਨਾ, ਫਰੀडम ਆਫ ਐਕਸਪ੍ਰੈਸ਼ਨ ਹੈ ਕਿੱਥੋਂ ਤੱਕ? ਪਿਛਲੇ ਦਿਨੀ ਸੁਪਰੀਮ ਕੋਰਟ ਦੇ ਵਿੱਚ ਨਾ ਇੱਕ ਮਾਮਲਾ ਹੋਇਆ ਤੇ ਉਹਦੇ ਵਿੱਚ ਇਹਦੇ ਤੇ ਚਰਚਾ ਛਿੜ ਪਈ ਕਿ ਫਰੀडम ਆਫ ਐਕਸਪ੍ਰੈਸ਼ਨ ਹੈ ਕਿੱਥੋਂ ਤੱਕ, ਇਹਦਾ ਦਾਇਰਾ ਕਿੱਡਾ ਕੁ ਹੈ। ਉਹ ਕਹਿੰਦੇ ਕਿ ਜਿਹੜੇ ਜੱਜ ਸਾਹਿਬ ਸੀਗੇ, ਮੈਨੂੰ ਉਹਨਾਂ ਦਾ ਨਾਮ ਵਿਸਰ ਗਿਆ, ਉਹ ਕਹਿੰਦੇ ਕਿ ਜਿੱਥੋਂ ਤੱਕ ਕਿਸੇ ਦੂਜੇ ਨੂੰ ਇਹ ਹਾਰਮ ਨਹੀਂ ਕਰ ਰਿਹਾ ਮੈਂਟਲੀ, ਫਿਜ਼ੀਕਲੀ ਜਾਂ ਕਿਸੇ ਵੀ ਤਰੀਕੇ ਨਾਲ ਉਹਦੇ ਜਜ਼ਬਾਤਾਂ ਨੂੰ, ਉੱਥੋਂ ਤੱਕ ਤਾਂ ਇਹ ਜਾਇਜ਼ ਹੈ, ਫਰੀडम ਆਫ ਐਕਸਪ੍ਰੈਸ਼ਨ ਹੋਣਾ ਚਾਹੀਦਾ। ਹੁਣ ਤੁਸੀਂ ਦੇਖੋ ਇਹ ਜਿਹੜੀਆਂ ਲਾਇਬਿਲਿਟੀ ਤੋਂ ਭੱਜਦੀਆਂ ਨੇ ਐਪਸ, ਇਹਨਾਂ ਦਾ ਮੈਕੈਨਿਜ਼ਮ ਦੇਖੋ ਤੁਸੀਂ ਕੰਮ ਕਰਨ ਦਾ। ਰੀਲ ਪਾਉਣੀ ਆ, ਬਕਾਇਦਾ ਟਾਈਮਿੰਗ ਹੈ ਉਹਦੇ ਲਈ ਕਿ ਇੰਨੇ ਚਿਰ ਦੀ ਹੀ ਪਾਉਣੀ ਹੈ, ਹੈਗੀ ਹੈ ਨਾ ਵੱਖ-ਵੱਖ ਪਲੇਟਫਾਰਮਸ ਤੇ। ਇਹਨਾਂ ਦੀ ਵੀ 3 ਮਿੰਟ ਤੋਂ 3 ਸੈਕਿੰਡ ਤੋਂ 10 ਮਿੰਟ ਤੱਕ ਦੀ ਆ। ਹਾਂਜੀ ਹਾਂਜੀ, ਹੈਗੀ ਹੈ ਨਾ। ਕੁਛ ਵੀ ਹੋਰ ਕੰਟੈਂਟ ਐਸਾ ਪਾਉਣਾ ਤਾਂ ਉਹ ਤੁਹਾਨੂੰ ਜਿਹੜੇ ਇਸ ਮਿਨੀਮਮ ਰਿਕੁਆਇਰਮੈਂਟ ਹੈ ਨਾ। ਹਾਂਜੀ, ਲੌਗਇਨ ਲੈਣਾ ਤਾਂ ਉਹਦੇ ਲਈ ਪਾਸਵਰਡ ਲਾਉਣਾ ਪਊਗਾ, ਸਾਰਾ ਕੁਛ ਹੈ। ਜੇ ਇਹ ਵੀ ਦੱਸਦੇ ਆ ਕਿ ਆਹ ਟ੍ਰੈਂਡਿੰਗ ਹੈ, ਇਸ ਸੌਂਗ ਤੇ ਪਾਉਂਗੇ ਤਾਂ ਜ਼ਿਆਦਾ ਚੱਲੂਗੀ, ਸਾਰਾ ਕੁਝ ਅਵੇਲੇਬਲ ਹੈ। ਪਰ ਆਪ ਜਦੋਂ ਆਪਦੀ ਵਾਰੀ ਆਉਂਦਾ ਉਦੋਂ ਜੀ ਨਹੀਂ ਸਾਡੇ ਹੱਥ ਖੜੇ। ਕਿ ਇਦਾਂ ਹੋ ਸਕਦਾ ਕਿ ਇੱਕ ਬੰਦਾ ਕਹੇ ਬਸ ਤਾਂ ਮੈਂ ਲਈ ਜਾਣਾ, ਪਰ ਚੜੀ ਜਾਓ ਜਿਹੜਾ ਮਰਜ਼ੀ ਉਤਰੀ ਜਾਓ ਤੇ ਮੇਰਾ ਜਿੱਧਰ ਜੀ ਕਰੂਗਾ ਮੈਂ ਉਹ ਤੇ ਚੜਾ ਦੂੰਗਾ? ਕੀ ਇਦਾਂ ਹੋ ਸਕਦਾ? ਚੱਲੂਗੀ ਤਾਂ ਰੋਡ ਤੇ ਹੀ ਨਾ ਉਹਨੂੰ ਲਾਈਟਾਂ ਵੀ ਫੋਲੋ ਕਰਨੀਆਂ ਪੈਣਗੀਆਂ, ਸਾਰਾ ਕੁਝ ਕਰਨਾ। ਕਈ ਕੁਝ ਹੁੰਦਾ ਹੈ ਜੀ, ਇਹ ਦੋ ਧਾਰੀ ਤਲਵਾਰ ਆ, ਇਹ ਦੋਨੋਂ ਪਾਸੇ ਹੀ ਕੰਮ ਬੜਾ ਔਖਾ ਆ। ਜਿੱਥੇ ਬਹਿਨ ਦੇ ਨਾਲ ਕਈ ਲੋਕ ਖੁਸ਼ ਹੁੰਦੇ ਆ, ਉੱਥੇ ਦੂਜੇ ਪਾਸੇ ਜੇ ਦੂਜੇ ਐਂਗਲ ਤੋਂ ਦੇਖੀਏ ਤਾਂ ਕੀ ਵਾਕਿਆ ਹੀ ਇਹ ਇੱਕ ਕੰਟਰੋਲ ਕਰਨ ਦਾ ਸਾਧਨ ਆ। ਵੀ ਇੱਕ ਵੀ ਹਾਂ ਵੀ ਸੋਸ਼ਲ ਮੀਡੀਆ ਨੂੰ ਕੰਟਰੋਲ ਕਰੀਏ, ਕਿਉਂਕਿ ਨੈਰੇਟਿਵ ਅੱਜ ਕੱਲ ਉੱਤੇ ਸਿਰਜੇ ਜਾਂਦੇ, ਬਰਤਾਤ ਉੱਤੇ ਸਿਰਜੇ ਜਾਂਦੇ ਆ। ਤੁਸੀਂ ਵੀ ਉਹਨੂੰ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਲੈ ਕੇ ਜਾਣਾ, ਜਾਂ ਕਹਿ ਲਓ ਵੀ ਉਹਨਾਂ ਨੂੰ ਝੁਕਾਉਣ ਦਾ ਇੱਕ ਕਾਰਨ ਜਿਹੜਾ ਹੈਗਾ। ਹੁਣ ਇਹ ਜਿਹੜਾ ਬਿੱਲ ਪਾਸ ਹੋਇਆ ਉਹਦੇ ਵਿੱਚ ਇਹੀ ਆ ਵੀ ਜਾਂ ਤਾਂ ਅਮਰੀਕਾ 'ਚ ਤੁਸੀਂ ਟਿਕਟੌਕ ਬਾਈਟ ਡਾਂਸ ਦੇ ਅੰਡਰ ਚੱਲ ਨਹੀਂ ਸਕਦੀ, ਜਿਹੜੀ ਚਾਈਨਾ ਦੀ ਕੰਪਨੀ ਆ, ਜੇ ਨਹੀਂ ਤਾਂ ਇਸ ਨੂੰ ਅਮਰੀਕਾ ਦੀ ਕਿਸੇ ਕੰਪਨੀ ਨੂੰ ਸੈੱਲ ਕਰੋ। ਵੀ ਉਹ ਜਿਹੜੀ ਇਸ ਨੂੰ ਜੇ ਚਲਾਉਂਦੀ ਆ ਤਾਂ ਉਹ ਜੇ ਚਲਾਵੇ। ਟਿਕਟੌਕ ਦੇ ਕਈ ਵਾਰੀ ਉਹਨਾਂ ਦੇ ਕਾਂਗਰਸ ਦੇ ਮੋਹਰੇ ਪੇਸ਼ ਹੋ ਚੁੱਕੇ ਆ, ਵੀ ਉਹ ਕਹਿੰਦੇ ਵੀ ਨਹੀਂ ਜੀ ਸਾਡਾ ਡਾਟਾ ਉੱਥੇ ਜਾਂਦਾ ਨਹੀਂ ਆ, ਪਰ ਸਰਕਾਰ ਉਹਨਾਂ ਦੀ ਕਹਿੰਦੀ ਵੀ ਅਸੀਂ ਤਾਂ ਜਦੋਂ ਮਰਜ਼ੀ ਜਿਹੜਾ ਡਾਟਾ ਜਿਹਨੂੰ ਕਹੀਏ ਉਤਨਾ ਦਾ ਜਿਹੜਾ ਅਸੀਂ ਲੈ ਸਕਦੇ, ਸਾਡਾ ਕੰਟਰੋਲ ਉਧਰ ਵੀ ਜਿਹੜਾ ਉਹ ਹੈਗਾ ਆ। ਜੀ ਹੁਣ ਦੇਖੋ ਤੁਸੀਂ, ਆਪਾਂ ਸਾਰੇ ਮੁਲਕਾਂ ਦੀ ਉਦਾਹਰਨ ਲੈ ਲੈਂਦੇ ਹਾਂ। ਸਮਾਲੀਆ ਵਰਗੇ ਮੁਲਕ ਆ, ਗਰੀਬ ਗਿਣੇ ਜਾਂਦੇ ਆ ਮੁਲਕ, ਪਰ ਉਹਨਾਂ ਨੇ ਵੀ ਬੈਨ ਕੀਤਾ ਟਿਕਟੌਕ ਨੂੰ ਕਿ ਯਾਰ ਇਹਨਾਂ ਦਾ ਜਿਹੜਾ ਕੰਟੈਂਟ ਆ ਉਹ ਦੇਖਿਆ ਨਹੀਂ ਜਾ ਸਕਦਾ। ਉਹ ਉਸ ਸੈਕਟਰ 'ਚ ਵੀ ਕੀਤਾ ਨਾ ਕਈ ਦੀ ਦੇਖੋ ਪ੍ਰਵੀਨ ਜੀ, ਇਸ ਕਰਕੇ ਵੀ ਬੈਨ ਹੁੰਦਾ ਆ ਵੀ ਸਾਡੀ ਸਰਕਾਰ ਦੇ ਉਲਟ ਨਾ ਵਰਤ ਹੋ ਜਾਏ। ਇਹ ਵੀ ਇੱਕ ਕਾਰਨ ਹੈ, ਸਿਆਸੀ ਕਾਰਨ। ਇਹ ਤਾਂ ਆਪਾਂ ਦੋ ਰਾਵਾਂ ਤੋਂ ਪਰੇ ਨਹੀਂ ਹੋ ਸਕਦੇ, ਸਿਆਸੀ ਕਾਰਨ। ਸਿਰਫ ਇਹ ਗੱਲ ਕਹਿ ਕੇ ਵੀ ਕੱਲਾ ਨੰਗੇਜਪੁਣ ਕਰਕੇ ਇਹਨਾਂ ਨੂੰ ਬੰਦ ਕਰ ਦੇਣਾ, ਹਾਂ ਉਹ ਇੱਕ ਚਿੰਤਾ ਦਾ ਵਿਸ਼ਾ ਵੀ ਉਹ ਕਿੱਦਾਂ ਰੁਕੇ, ਉਹ ਇੱਕ ਵੱਖਰਾ ਮਸਲਾ ਆ। ਪਰ ਟੋਟਲ ਓਵਰਆਲ ਬੈਨ ਇਹਦੇ ਵਿੱਚ ਕੁਝ ਹੋਰ ਵੀ ਚੀਜ਼ਾਂ ਹੁੰਦੀਆਂ ਹਨ, ਦਾਲ 'ਚ ਕਈ ਕੁਝ ਕਾਲਾ ਹੁੰਦਾ। ਹਾਂਜੀ, ਨਿਊਜ਼ੀਲੈਂਡ ਨੇ ਬੈਨ ਕੀਤਾ, ਉਹ ਕਹਿੰਦੇ ਕਿ ਸਾਡੇ ਐਕਸਪਰਟਸ ਨੇ, ਉਹਨਾਂ ਨੇ ਐਨਾਲਿਸਿਸ ਕੀਤਾ ਮੈਂਟਲ ਹੈਲਥ ਦਾ। ਹਾਂਜੀ, ਉਹਨਾਂ ਨੇ ਡਿਸਕਸ਼ਨ ਕੀਤੀ ਤੇ ਕਹਿੰਦੇ ਵੀ ਮੈਂਟਲ ਹੈਲਥ ਕਰਕੇ ਹੈ ਨਾ।
ਪਾਕਿਸਤਾਨ ਨੇ ਆਪਣਾ ਰੀਜ਼ਨ ਦਿੱਤਾ, ਪਾਕਿਸਤਾਨ ਨੇ ਤਾਂ ਚਲੋ ਉਹੀ ਰੀਜ਼ਨ ਜਿਹੜਾ ਦਿੱਤਾ ਕਿ ਅਫਗਾਨਿਸਤਾਨ ਨਾਲ, ਤਾਈਵਾਨ ਨਾਲ ਆਪਾਂ ਫਿਰ ਉਹ ਜਿਵੇਂ ਤੁਸੀਂ ਕਿਹਾ ਰਾਜਸੀ ਕਾਰਨ, ਸਿਆਸੀ ਕਾਰਨ ਹਨਾ, ਉਹ ਚੀਜ਼ਾਂ ਆ ਜਾਂਦੀਆਂ ਨੇ। ਇਸ ਤੋਂ ਇਲਾਵਾ ਜੇ ਆਸਟ੍ਰੇਲੀਆ ਦੀ ਗੱਲ ਕਰੀਏ, ਆਸਟ੍ਰੇਲੀਆ ਨੇ ਉਹ ਕਹਿੰਦੇ ਕਿ ਜੀ ਇਹ ਜਿਹੜਾ ਡਾਟਾ ਚੋਰੀ ਹੈ, ਟਿਕਟੌਕ ਐਪਲੀਕੇਸ਼ਨ ਹੈ, ਇਹ ਗਵਰਨਮੈਂਟ ਡਿਵਾਈਸਿਸ ਤੇ ਲੌਗਇਨ ਹੈ ਤੇ ਇਹ ਸਾਡੇ ਲਈ ਖਤਰਨਾਕ ਹੋ ਸਕਦੀ ਹੈ। ਸੋ ਤਰ੍ਹਾਂ ਦੇ ਬ੍ਰਿਟੇਨ ਦੇ ਆਪਣਾ ਰੀਜ਼ਨ ਆ, ਸਾਰੀਆਂ ਆਪਣਾ ਰੀਜ਼ਨ ਆ। ਪਰ ਆਪਾਂ ਜਿਹੜੀ ਗੱਲ ਦੇ ਉੱਤੇ ਫਰੀਡਮ ਆਫ ਐਕਸਪ੍ਰੈਸ਼ਨ ਜਾਂ ਹੋਰ ਚੀਜ਼ਾਂ ਦੇ ਉੱਤੇ ਚਰਚਾ ਕੀਤੀ ਸੀ, ਤਾਂ ਸਭ ਤੋਂ ਵੱਡੀ ਗੱਲ, ਚਾਹੇ ਕੋਈ ਵੀ ਹੈ, ਚਾਹੇ ਉਹ ਵਿਅਕਤੀ ਵਿਸ਼ੇਸ਼ ਹੈ, ਚਾਹੇ ਉਹ ਸਰਕਾਰ ਹੈ, ਕੋਈ ਵੀ ਇੰਡੀਵਿਜੂਅਲ ਹੈ, ਕਿ ਉਹਨੂੰ ਉਹ ਅਕਾਊਂਟੇਬਿਲਿਟੀ ਤੋਂ ਭੱਜਦਾ ਹੋਵੇ, ਅਸੀਂ ਮੰਨ ਲਾਂਗੇ ਕਿ ਉਹ ਜਵਾਬਦੇਹੀ ਨਾ ਦੇਵੇ, ਤੈਅ ਹੋਵੇ ਉਹਦੀ ਕਿਸੇ ਵੀ ਗੱਲ ਦੇ ਵਿੱਚ। ਕੋਈ ਵੀ ਪ੍ਰੋਸੈਸ ਹੈ, ਕੋਈ ਵੀ ਆਰਗੇਨਾਈਜੇਸ਼ਨ ਹੈ, ਕੋਈ ਵੀ ਐਪ ਹੈ, ਕਿ ਉਹ ਲਾਇਬਿਲਿਟੀ ਤੋਂ ਭੱਜ ਸਕਦੀ ਹੈ ਕਿ ਸਾਨੂੰ ਨਹੀਂ ਜੀ, ਸਾਨੂੰ ਆਹ ਚੀਜ਼ਾਂ ਦਾ ਤਾਂ ਨਹੀਂ ਪਤਾ। ਸੋ ਇਹ ਬੜਾ ਕੁਛ ਆ। ਇੱਕ ਇਹਦੇ ਵਿੱਚ ਜਿਹੜੀ ਚਿੰਤਾਜਨਕ ਜਿਹੜੇ ਟ੍ਰੈਂਡਸ ਆਉਂਦੇ ਆ ਨਾ, ਹਾਂਜੀ ਇਹ ਵਾਕਿਆ ਚਿੰਤਾ ਵਾਲੇ ਆ ਕਿ ਬੈਨ ਕਿਤੇ ਆ, ਪਤਾ ਨਹੀਂ ਇਹ ਹੱਲ ਹੋ ਜਾਣੇ ਆ ਕਿ ਨਹੀਂ। ਇੱਕ ਬੈਨ ਹੋ ਜੂਗੀ ਤੇ ਕੋਈ ਹੋਰ ਆ ਜੂਗੀ। ਗੱਲ ਇਹ ਆ ਵੀ ਜਿਹੜਾ ਇਸ ਟਾਈਮ ਟ੍ਰੈਂਡ ਚੱਲ ਰਹੇ ਆ, ਟ੍ਰੈਂਡ ਤੋਂ ਮੇਰਾ ਭਾਵ ਵੀ ਨੌਜਵਾਨ ਕਿਸ ਪਾਸੇ ਵੱਲ ਨੂੰ ਆ, ਕਿਉਂਕਿ ਉਹ ਇਸ ਖੇਡ ਦੇ ਵਿੱਚ ਪੂਰੀ ਤਰ੍ਹਾਂ ਮਗਨ ਨੇ, ਪੈ ਚੁੱਕੇ ਆ। ਕਿੰਨੇ ਲਾਈਕ, ਕਿੰਨੇ ਸ਼ੇਅਰ, ਕਿੰਨੇ ਕਮੈਂਟ, ਕਿੰਨੀ ਚੱਲੀ, ਮੈਂ ਵਾਇਰਲ, ਮੈਂ ਟ੍ਰੈਂਡ ਦੇ ਉੱਤੇ ਕਰਾਂ, ਮੈਂ ਉਹ ਕਰਾਂ। ਆਪਣੇ ਗਾਂ ਨਿਆਣਿਆਂ ਨੂੰ ਕੀ ਦੱਸਣਾ, ਕੀ ਕਰਨਾ, ਕੀ ਸਿਖਾਉਣਾ, ਕਿਵੇਂ ਦੇ ਉਹਨਾਂ ਨੂੰ ਇਨਸਾਨ ਬਣਾਉਣਾ, ਉਹ ਤੋਂ ਆਪਾਂ ਕੋਰੇ ਹੋ ਚੁੱਕੇ, ਉਹ ਤੋਂ ਪਰੇ ਹੋ ਚੁੱਕੇ ਆ। ਉਹ ਟ੍ਰੈਂਡ ਵਾਪਸ ਲੈ ਕੇ ਆਈਏ ਤਾਂ ਮੈਨੂੰ ਲੱਗਦਾ ਉਹ ਫਾਇਦਾ ਆ। ਪਰ ਇਨਸਾਨੀ ਦਿਮਾਗ ਜਾਂ ਇਨਸਾਨੀ ਜਿਹੜੀ ਮਨ ਦੀ ਸ਼ਕਤੀ ਆ ਉਹ ਬੜੀ ਕਮਜ਼ੋਰ ਆ। ਉਹ ਇਸ ਦੇ ਮੋਹਰੇ ਜਿਹੜੀ ਉਹ ਕਹਿ ਲਓ ਵੀ ਗੋਡੇ ਟੇਕ ਜਾਂਦੀ ਆ। ਇਸੇ ਕਰਕੇ ਸੋਸ਼ਲ ਮੀਡੀਆ ਇਸ ਟਾਈਮ ਸਾਰਿਆਂ ਦੇ ਉੱਤੇ ਬਹੁਤ ਜ਼ਿਆਦਾ ਭਾਰੂ ਆ, ਸਮਾਜਿਕ ਤੌਰ ਦੇ ਉੱਤੇ ਵੀ, ਇੰਡੀਵਿਜੂਅਲ ਤੌਰ ਦੇ ਉੱਤੇ ਵੀ। ਉਹਨਾਂ ਚੀਜ਼ਾਂ ਦੇ ਲਈ ਤਾਂ ਭਾਈ ਰੱਬ ਹੀ ਤੁਹਾਨੂੰ ਜਿਹੜਾ ਆ ਉਹ ਮਦਦ ਕਰ ਸਕਦਾ ਹੈ। ਰੱਬ ਦੇ ਨਾਲ ਜਿਹੜਾ ਉਹ ਜੁੜਨ ਦੀ ਜ਼ਰੂਰਤ ਆ, ਉਹ ਸਿਧਾਂਤਾਂ ਦੇ ਨਾਲ ਇਵੈਂਚੁਅਲੀ ਜਿਹੜੀ ਉਹ ਆਪਾਂ ਨੂੰ ਜੁੜਨ ਦੀ ਜ਼ਰੂਰਤ ਰਹਿੰਦੀ। ਹਾਂਜੀ, ਐਡਿਕਸ਼ਨ ਐਡੀ ਮਾੜੀ ਆ ਵੀ ਬੱਚਿਆਂ ਦੀ ਤਾਂ ਚਲੋ, ਬੱਚਾ ਤਾਂ ਬੇਸਮਝ ਆ, 4-5 ਸਾਲ ਦਾ, 10-11 ਸਾਲ ਟੀਨ ਉਮਰ ਦੇ ਵਿੱਚ ਜ਼ਿੱਦ ਕਰਦਾ ਤਾਂ ਚਲੋ ਡਿਫਰੈਂਟ ਗੱਲ ਆ। ਸਿਆਣੇ ਬੰਦੇ ਵਿਚਾਰੇ ਜਿਹੜੇ 50-50 ਸਾਲ ਦੇ ਨੇ, 40-40, 45-45 ਸਾਲ ਦੇ ਸ਼ਿਕਾਰ ਨੇ, ਹਾਂਜੀ, ਮੈਚੁਰ ਉਮਰ ਚ ਨੇ, ਪਤਾ ਉਹਨਾਂ ਨੂੰ ਕੀ ਹਾਨੀਆਂ ਨੇ, ਪਰ ਉਹ ਖਹਿੜਾ ਨਹੀਂ ਛੁਡਾ ਸਕਦੇ। ਹੱਟ ਨਹੀਂ ਹੁੰਦਾ। ਜਿੱਦਾਂ ਚਾਹ ਤੋਂ ਨਹੀਂ ਕਈ ਦੀ ਸਰਦਾ ਨਾ, ਕਿਸੇ ਦਾ ਕਾਫੀ ਤੋਂ ਨਹੀਂ ਸਰਦਾ। ਇਸੇ ਤਰੀਕੇ ਦੇ ਨਾਲ ਇਹ ਜਿਹੜੀ ਐਡਿਕਸ਼ਨ ਆ, ਉਹ ਜਿਹੜਾ ਤੁਹਾਡਾ ਐਲਗੋਰਿਦਮ ਇਹਨਾਂ ਨੇ ਅਜਿਹੀਆਂ ਸੋਹਣੀਆਂ ਬਣਾਈਆਂ ਵੀ ਤੁਸੀਂ ਬਸ ਵਿਚਾਰੇ ਹੀ ਬਣ ਕੇ ਕਲਿੱਕ ਕਰੋ ਸਹੀ, ਤੁਸੀਂ ਆਪ ਗਾਂ ਤੋਂ ਗਾਂ ਤੁਰੀ ਜਾਣਾ, ਸੀਟ ਤੋਂ ਹੌਲੀ ਹੌਲੀ ਠਾਹ ਨੂੰ ਜਾਈ ਜਾਣਾ, ਨਾਲੇ ਗਾਲਾਂ ਕੱਢੀ ਜਾਣੀਆਂ, ਨਾਲੇ ਦੇਖੀ ਜਾਣਾ ਵੀ ਇਹ ਸਾਰਾ ਕੁਝ ਜਿਹੜਾ ਉਹ ਚੱਲੀ ਹੋਈ ਜਾਣਾ। ਪਰ ਇਹ ਆ ਵੀ ਮਨ ਸਟਰੋਂਗ ਕਰਨੇ ਪੈਣੇ ਆਪਾਂ ਨੂੰ, ਚੰਗੀਆਂ ਚੀਜ਼ਾਂ ਵੱਲ ਨੂੰ ਆਪਣੇ ਮਨ ਨੂੰ ਜਿਹੜੀ ਉਹ ਡਿਸਿਪਲਿਨ ਬਣਾਉਣਾ ਪੈਣਾ ਆ। ਮੋਟੀਵੇਸ਼ਨ ਆਉਂਦੀ ਆ ਥੋੜੇ ਚਿਰ ਦੇ ਲਈ, ਉਹ ਮੋਟੀਵੇਸ਼ਨ ਕਦੋਂ ਜਿਹੜੀ ਉਹ ਆਊਟ ਪਰਫਾਰਮ ਕਰਦੀ ਹੈ ਕਿਸੇ ਇੱਕ ਹੁਨਰ ਵਾਲੇ ਨੂੰ, ਉਹ ਡਿਸਿਪਲਿਨ ਦੇ ਨਾਲ ਹੀ ਆ, ਉਹ ਰੂਟੀਨ ਦੇ ਨਾਲ ਹੀ। ਉਹ ਆਪਾਂ ਨੂੰ ਇਦਾਂ ਦੀ ਬੈਟਰ ਰੂਟੀਨ ਬਣਾਉਣੀ ਪੈਣੀ। ਜੀ ਬਿਲਕੁਲ, ਲਈਏ ਜੀ ਇਜਾਜ਼ਤ ਜੀ, ਫਿਰ ਮਿਲਦੇ ਹਾਂ ਜੀ ਫਿਰ ਕੱਲ ਨੂੰ। ਫਿਰ ਧੰਨਵਾਦ ਸਭ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ।